ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਾਂਗੇ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਵਰਡ ਕੈਲੀਫੋਰਨੀਆ ਦੀ ਬਾਬਤ ਜੇਕਰ ਤੁਸੀਂ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਵਾਲ ਪੁੱਛਣਾ ਹੈ ਜਾਂ ਸਲਾਹ ਕਰਨੀ ਹੈ ਤਾਂ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਸ਼ਰਮਾ ਜੀ, ਖਬਰਾਂ ਦੇ ਵੱਲ ਅੱਗੇ ਤੇ ਸ਼ੁਰੂਆਤ ਕਰੀਏ ਕਿਸਾਨ ਅੰਦੋਲਨ ਤੋਂ। ਕਿਸਾਨ ਅੰਦੋਲਨ ਕਿਰਤੀਆਂ ਦੀ ਜਿੱਤ ਦੇ ਵਜੋਂ ਯਾਦ ਕੀਤਾ ਜਾਊਗਾ, ਕਿਸਾਨੀ ਦੀ ਜਿੱਤ ਦੇ ਵਜੋਂ ਜਦੋਂ ਤੱਕ ਵੀ ਯੁਗਾ ਯੁਗਾਂਤਰਾਂ ਤੱਕ ਮੋਰਚਿਆਂ ਦੀ ਗੱਲ ਹੁੰਦੀ ਰਹਿਣੀ ਹੈ। ਔਰ ਉਹਨਾਂ ਲੋਕਾਂ ਨੂੰ ਵੀ ਬੜੇ ਫਕਰ ਦੇ ਨਾਲ ਯਾਦ ਕਰਾਂਗੇ ਆਪਾਂ ਜਿਨ੍ਹਾਂ ਨੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੰਟਰੀਬਿਊਟ ਕੀਤਾ। ਹੁਣ ਪਰ ਪ੍ਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਸੀ, ਫਾਈਨੈਂਸ਼ੀਅਲੀ ਹੋਰ ਚੀਜ਼ਾਂ ਸਪੋਰਟ ਕੀਤੀ। ਪਰ ਹੁਣ ਖਬਰ ਸੁਣਨ ਦੇ ਵਿੱਚ ਇਹ ਆ ਰਹੀ ਹੈ ਸ਼ਰਮਾ ਜੀ ਕਿ ਕਿਸਾਨ ਅੰਦੋਲਨ ਦਾ ਇਨਾਮ ਪ੍ਰਵਾਸੀ ਪੰਜਾਬੀਆਂ ਨੂੰ ਸਰਕਾਰ ਨੇ ਦੇ ਦਿੱਤਾ ਹੈ। ਪੰਜਾਬੀਆਂ ਨੂੰ ਨਹੀਂ ਮਿਲ ਰਿਹਾ ਭਾਰਤ ਦਾ ਵੀਜ਼ਾ। ਬਿਲਕੁਲ ਪ੍ਰਵੀਨ ਜੀ, ਇਹ ਇੱਕ ਝਟਕੇ ਵਰਗੀ ਖਬਰ ਹੈ ਜੀ। ਹੋ ਸਕਦਾ ਇਹ ਦਿੱਕਤਾਂ ਕਿੰਨੇ ਹੀ ਭੈਣ ਭਰਾਵਾਂ ਨੂੰ ਆਈਆਂ ਹੋਣ ਪਰ ਉਹ ਅਜੇ ਸਾਹਮਣੇ ਨਾ ਆ ਸਕੀਆਂ ਹੋਣ। ਹਾਂਜੀ। ਪੰਜਾਬ ਸਰਕਾਰ ਨੇ ਇੱਕ ਮਿਲਣੀਆਂ NRI ਮਿਲਣੀਆਂ ਪ੍ਰੋਗਰਾਮ ਸ਼ੁਰੂ ਕੀਤਾ। ਉਹਦੇ ਤਹਿਤ ਕੱਲ ਪਹਿਲਾ ਦਿਨ ਸੀ, ਜਲੰਧਰ ਦੇ ਵਿੱਚ ਪ੍ਰੋਗਰਾਮ ਰੱਖੇ ਗਏ ਸੀਗੇ ਤੇ ਉਹਦੇ ਵਿੱਚ ਕੁਲਦੀਪ ਧਾਲੀਵਾਲ ਜਿਹੜੇ NRI ਮਾਮਲਿਆਂ ਦੇ ਮੰਤਰੀ ਨੇ ਉਹ ਖੁਦ ਮੌਜੂਦ ਸੀ। ਵੱਖ-ਵੱਖ ਮੇਜ਼ ਕੁਰਸੀਆਂ ਲਾਈਆਂ ਗਈਆਂ, ਵੱਖ-ਵੱਖ ਜ਼ਿਲ੍ਹਾ ਵਾਈਜ਼ ਇਲਾਕਾ ਵਾਈਜ਼ ਉੱਥੇ ਅਧਿਕਾਰੀ ਤਾਇਨਾਤ ਕੀਤੇ ਗਏ ਤਾਂ ਕਿ ਜਿਨ੍ਹਾਂ ਦੀ ਵੀ NRI ਭਰਾਵਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਹੋ ਸਕਣ। ਤੇ ਮੈਨੂੰ ਪਤਾ ਲੱਗ ਰਿਹਾ ਸੀਗਾ ਕਿ ਕਾਫੀ ਹੱਦ ਤੱਕ ਮਤਲਬ 700-800 ਦੇ ਕਰੀਬ ਮਾਮਲੇ ਤੁਰੰਤ ਮੌਕੇ ਤੇ ਹੱਲ ਵੀ ਕੀਤੇ ਗਏ ਜੀ। ਸੋ ਇਸ ਤੋਂ ਇਲਾਵਾ ਜਿਹੜੇ ਆਹ ਪਹਿਲੂ ਨਿਕਲ ਕੇ ਆਇਆ ਬਹੁਤ ਗੰਭੀਰ ਸੀ ਕਿ ਉੱਥੇ 3-4 NRIਆਂ ਨੇ ਇਹ ਪੱਖ ਰੱਖਿਆ ਮੰਤਰੀ ਸਾਹਿਬ ਦੇ ਮੂਹਰੇ ਕਿ ਜੀ ਅੱਗੇ ਸੀ ਜਦੋਂ ਵੀਜ਼ੇ ਲਈ ਅਪਲਾਈ ਕਰਦੇ ਸੀ ਸਾਨੂੰ 3 ਤੋਂ 5 ਦਿਨਾਂ ਦੇ ਵਿੱਚ ਵੀਜ਼ਾ ਮਿਲ ਜਾਂਦਾ ਸੀ। ਜੀ। ਹੁਣ ਕਹਿੰਦੇ 3-3 ਮਹੀਨੇ ਲੱਗ ਰਹੇ ਨੇ ਤੇ ਉਹਦੇ ਵਿੱਚੋਂ ਕਈਆਂ ਨੂੰ ਇਨਕਾਰ ਹੋ ਰਿਹਾ ਜੀ। ਦੂਸਰਾ ਉਹ ਕਹਿੰਦੇ ਕਿ ਜਦੋਂ ਕੈਨੇਡਾ ਦੇ ਉੱਥੇ ਮਤਲਬ ਕਿ ਅਸੀਂ ਜਾਂਦੇ ਹਾਂ ਉੱਥੇ ਲਾਈਨਾਂ 'ਚ ਲੱਗਦੇ ਆ ਤਾਂ 11-11 ਘੰਟੇ ਵੀ ਲਾਈਨ 'ਚ ਖੜਨਾ ਪੈ ਰਿਹਾ। ਸੋ ਇਸ ਤਰ੍ਹਾਂ ਦੀਆਂ ਕੁਝ ਪਰੇਸ਼ਾਨੀਆਂ 'ਚੋਂ ਲੰਘਦੇ। ਉਹ ਕਹਿੰਦੇ ਕਿ ਜਦੋਂ ਪੜਚੋਲ ਕੀਤੀ, ਪਤਾ ਕੀਤਾ ਤਾਂ ਉਹ ਕਹਿੰਦੇ ਜੀ ਕਿ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀਆਂ ਹੋਈਆਂ ਨੇ ਕਿ ਜਿਨ੍ਹਾਂ ਨੇ ਕਿਸਾਨ ਅੰਦੋਲਨ 'ਚ ਕਿਸੇ ਵੀ ਤਰ੍ਹਾਂ ਸਹਿਯੋਗ ਕੀਤਾ NRIਆਂ ਦੇ, ਉਹਨਾਂ ਨੂੰ ਮਤਲਬ ਕਿ ਇੱਕ ਤਰ੍ਹਾਂ ਨਾਲ ਇੱਕ ਨਵੀਂ ਬਲੈਕ ਲਿਸਟ ਤਿਆਰ ਕਰ ਲਓ ਉਹਨਾਂ ਦੀ। ਸੋ ਤੁਹਾਡੇ ਧਿਆਨ 'ਚ ਹੋਊਗਾ ਕਿ ਇੱਕ ਬਲੈਕ ਲਿਸਟ ਲੰਬੇ ਸਮੇਂ ਤੋਂ ਚੱਲਦੀ ਸੀ ਜਿਹਦਾ ਦਮ ਭਰਿਆ ਸੀਗਾ ਅਕਾਲੀਆਂ ਨੇ ਵੀ, ਭਾਜਪਾਈਆਂ ਨੇ ਕਿ ਅਸੀਂ ਉਹ ਰੱਦ ਕਰਾ ਦਿੱਤੀ ਆ। ਅਕਾਲੀ ਕਹਿੰਦੇ ਸੀ ਅਸੀਂ ਰੱਦ ਕਰਾਈ ਆ, ਭਾਜਪਾ ਕਹਿੰਦੇ ਅਸੀਂ ਰੱਦ ਕਰਤੀ ਤੇ ਉਹ ਤੋਂ ਬਾਅਦ ਅਸਰ ਦਿਖਿਆ ਵੀ ਸੀਗਾ। ਜਿਨ੍ਹਾਂ ਦੇ ਉਹਨਾਂ 'ਚ ਨਾਂ ਸੀ ਉਹ ਤੋਂ ਬਾਅਦ ਉਹਨਾਂ ਨੂੰ ਵੀਜ਼ੇ ਵੀ ਮਿਲੇ ਨੇ। ਕਈਆਂ ਨੇ ਭਾਰਤ ਤੇ ਆਪਣੇ ਪਰਿਵਾਰਾਂ 'ਚ ਲੰਬੇ ਸਮੇਂ ਬਾਅਦ ਮੁਲਾਕਾਤਾਂ ਵੀ ਕੀਤੀਆਂ ਨੇ। ਸੋ ਉਹਦਾ ਅਸਰ ਵੀ ਦਿਖਿਆ। ਪਰ ਹੁਣ ਇੱਕ ਨਵੀਂ ਬਲੈਕ ਲਿਸਟ ਸਾਹਮਣੇ ਆ ਰਹੀ ਹੈ। ਇਹਦਾ ਮਤਲਬ ਇਹਦੇ ਵਿੱਚ ਤਾਂ ਗਿਣਤੀਓ ਨਹੀਂ ਪਤਾ ਕਿਉਂਕਿ ਸਾਡੇ ਕਿੰਨੇ ਗਏ ਹੋਏ ਬੱਚੇ ਜਿਹੜੇ ਅਜੇ ਉੱਥੇ ਸਟੂਡੈਂਟ ਵੀਜ਼ੇ ਤੇ ਨੇ ਜੀ ਉਹ ਬੱਚੇ ਵੀ ਉਹਨਾਂ ਧਰਨਿਆਂ 'ਚ ਖੜ ਗਏ ਸੀ ਆ ਕੇ। ਕੈਨੇਡਾ ਵਰਗੇ ਥਾਵਾਂ ਦੇ ਉੱਤੇ ਜਿੱਥੇ ਚੌਂਕਾਂ 'ਚ ਲੋਕ ਸ਼ਾਂਤੀਮਈ ਖੜਦੇ ਸੀ ਉੱਥੇ ਵੀ ਉਹ ਤਖਤੀਆਂ ਲੈ ਕੇ ਖੜਦੇ ਸੀ। ਉਹਨਾਂ ਉੱਤੇ ਉਹ ਫੋਟੋਆਂ ਸਾਰਿਆਂ ਕੋਲ ਜਨਤਕ ਨੇ, ਉਹ ਵੀਡੀਓ ਚੜੀਆਂ ਨੇ ਕਿ ਉਹ ਸਰਕਾਰ ਦੇ ਧਿਆਨ 'ਚ ਨੇ। ਇਸੇ ਬਾਰੇ ਨਾਲ ਭਾਰਤੀ ਦੂਤਾਵਾਸ ਉੱਥੇ ਬੈਠ ਕੇ ਤੰਗ ਕਰ ਰਿਹਾ। ਹੁਣ ਉਹਨਾਂ ਨੂੰ ਇੱਕ ਵੱਡਾ ਸਵਾਲ ਖੜਾ ਹੋ ਗਿਆ। ਸੋ ਇਸ ਲਈ ਹੁਣ ਕੱਲ ਇਹ ਸ਼ਿਕਾਇਤਾਂ ਜਦੋਂ ਸਾਹਮਣੇ ਆਈਆਂ ਤਾਂ ਇਹਦੇ ਨਾਲ ਇੱਕ ਨਵਾਂ ਪਹਿਲੂ ਸਾਹਮਣੇ ਆਇਆ ਕਿ ਇਹਦਾ ਮਤਲਬ ਇਹ ਇਕੱਲਾ ਕੈਨੇਡਾ ਦਾ ਮਾਮਲਾ ਨਹੀਂ, ਹੋਰ ਥਾਵਾਂ ਤੋਂ ਵੀ ਇਹ ਮਾਮਲਾ ਸਾਹਮਣੇ ਆ ਸਕਦਾ ਹੈ ਤੇ ਹੋਰ ਮੁਲਕਾਂ ਤੋਂ ਵੀ ਜਦੋਂ ਭਾਰਤ ਆਉਣ ਉਹ NRI ਜਿਨ੍ਹਾਂ ਨੇ ਕਿਸਾਨ ਅੰਦੋਲਨ 'ਚ ਆਰਥਿਕ ਤੌਰ ਤੇ ਜਾਂ ਕਿਸੇ ਹੋਰ ਤਰ੍ਹਾਂ ਯੋਗਦਾਨ ਪਾਇਆ, ਸੋ ਉਹ ਇਸ ਲਈ ਉਹਨਾਂ ਨੂੰ ਤੰਗ ਕੀਤਾ ਜਾ ਸਕਦਾ। ਇਹੀ ਨਹੀਂ, ਇੱਥੇ ਮਤਲਬ ਹੋਰ ਕਈ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਏ, ਖਾਸ ਕਰਕੇ NRIਆਂ ਦੇ ਉਹ ਮਾਮਲੇ ਜਿਹੜੇ ਚਿਰਾਂ ਤੋਂ ਹੀ ਚੱਲ ਰਹੇ ਨੇ, ਜਿਹਦੇ ਵਿੱਚ ਇੱਕ ਵਿਆਹ ਵਾਲੇ ਮਸਲੇ ਤੇ ਇੱਕ ਜ਼ਮੀਨ ਵਾਲੇ ਮਸਲੇ।
ਭੈਣ ਭਰਾਵਾਂ, ਰਿਸ਼ਤੇਦਾਰਾਂ, ਚਾਚੇ ਤਾਇਆਂ ਜੀ ਜਾਂ ਮਿੱਤਰਾਂ ਸੱਜਣਾ ਜਾਂ ਜਿਹਨੂੰ ਅਟਾਰਨੀ ਦਿੱਤੀ, ਪਾਵਰ ਅਟਾਰਨੀ, ਉਹਨਾਂ ਵੱਲੋਂ ਜ਼ਮੀਨਾਂ ਦੇ ਕਬਜ਼ਾਉਣ ਦੇ ਮਾਮਲੇ, ਘਰਾਂ ਦੇ ਮਾਮਲੇ, ਉਹ ਖਾਸੇ ਮਾਮਲੇ ਫਿਰ ਦੁਬਾਰਾ ਆਏ ਉੱਥੇ ਸ਼ਿਕਾਇਤਾਂ ਦੇ ਰੂਪ 'ਚ। ਜੀ ਇਸੇ ਤਰ੍ਹਾਂ NRI ਮਤਲਬ ਮੁੰਡਿਆਂ ਵੱਲੋਂ ਧੋਖਾ ਜਾਂ ਕੁੜੀਆਂ ਵੱਲੋਂ ਹੁਣ ਮੁੰਡਿਆਂ ਨਾਲ ਧੋਖਾ, ਅਜਿਹੀਆਂ ਸ਼ਿਕਾਇਤਾਂ ਵੀ ਕਾਫੀ ਵੱਡੀ ਗਿਣਤੀ 'ਚ ਆਈਆਂ। ਪਰ ਇਹਦੇ ਨਾਲ ਨਾਲ ਜਿਹੜਾ ਅਹਿਮ ਪਹਿਲੂ ਆਇਆ, ਉਹ ਆਇਆ ਕਿ ਜਿਹੜੀ ਸਰਕਾਰ ਨਵੀਂ ਬਣੀ ਉਹਦੇ ਮੂਹਰੇ ਵੀ ਕੁਝ NRIਆਂ ਨੇ ਸ਼ਿਕਾਇਤ ਰੱਖੀ ਕਿ ਜਨਾਬ 8 ਮਹੀਨੇ ਤੋਂ ਤੁਹਾਡੀ ਸਰਕਾਰ ਨੂੰ ਵੀ ਹੋ ਗਏ, ਅਜੇ ਵੀ ਅਫਸਰਾਂ ਅਧਿਕਾਰੀਆਂ ਦਾ ਰਵੱਈਆ NRI ਪ੍ਰਤੀ ਨਹੀਂ ਬਦਲਿਆ। ਨਹੀਂ ਬਦਲਿਆ ਜੀ, ਸਹੀ ਹੈ। ਤੇ ਪ੍ਰਵੀਨ ਜੀ, NRI ਭਾਈਚਾਰਾ ਸਾਡਾ ਉਹ ਹੈ ਜਿਹੜਾ ਅਧਿਕਾਰਕ ਤੌਰ ਤੇ ਜਾਣਦਾ ਹੈ ਕਿ ਮੇਰੇ ਅਧਿਕਾਰਾਂ ਦਾ ਮੁੱਲ ਕੀ ਹੈ, ਮੇਰੇ ਹੱਕ ਕੀ ਨੇ, ਜੀ ਜਿਹੜਾ ਇਸ ਗੱਲੋਂ ਚੇਤਨ ਹੈ। ਸੋ ਜੇਕਰ ਉਹ ਵੀ ਇਹ ਮਹਿਸੂਸ ਕਰਦਾ ਹੈ ਤੇ ਸਾਹਮਣੇ ਵਾਲੇ ਅਧਿਕਾਰੀ ਨੂੰ ਵੀ ਪਤਾ ਹੁੰਦਾ ਕਿ ਹਾਂ ਇਹ NRI ਹੈ, ਇਹਨੂੰ ਪਤਾ ਇਹਦੇ ਅਧਿਕਾਰ ਕੀ ਨੇ, ਕਾਨੂੰਨ ਕੀ ਹੈ, ਉਹਦੇ ਬਾਵਜੂਦ ਉਹਦੇ ਨਾਲ ਅਜਿਹਾ ਰਵੱਈਆ ਹੁੰਦਾ ਹੈ, ਤਾਂ ਪੰਜਾਬ ਦੀ ਆਮ ਜਨਤਾ ਨਾਲ ਅਫਸਰ ਅਜੇ ਵੀ ਕਿਹੋ ਜਿਹਾ ਰਵੱਈਆ ਕਰਦੇ ਹੋਣਗੇ, ਇੱਥੋਂ ਦਾ ਅੰਦਾਜ਼ਾ ਲਾ ਲਓ। ਸਹੀ ਗੱਲ। ਸੋ ਇਹ ਸ਼ਿਕਾਇਤਾਂ ਉੱਥੇ ਉਹਨਾਂ ਮੂਹਰੇ ਆਈਆਂ ਕਿ ਅਸੀਂ ਜਦੋਂ ਦਫ਼ਤਰਾਂ 'ਚ ਜਾਂਦੇ ਹਾਂ, ਨਾ ਸਾਡੀ ਉਵੇਂ ਗੱਲ ਸੁਣੀ ਜਾਂਦੀ ਹੈ, ਨਾ ਸਮੇਂ ਸਿਰ ਸਾਡਾ ਕੋਈ ਕੰਮ ਕੀਤਾ ਜਾਂਦਾ, ਸਾਨੂੰ ਉਲਟਾ ਗੇੜੇ ਕਢਾਏ ਜਾਂਦੇ ਨੇ, ਉਲਟਾ ਕਈ ਵਾਰ ਤਾਂ ਮਤਲਬ ਸੱਜੇ ਖੱਬੇ ਬਾਹਰ ਬੈਠੇ ਬੰਦਿਆਂ ਨਾਲ ਮੁਲਾਕਾਤ ਲਈ ਸੁਨੇਹੇ ਲਾਤੇ ਜਾਂਦੇ ਨੇ ਕਿ ਉੱਧਰ ਗੱਲ ਕਰ ਲਓ, ਫਿਰ ਗੱਲ ਨਿਬੜੂਗੀ। ਹੁਣ ਉੱਧਰ ਗੱਲ ਕਰ ਲਓ ਦਾ ਮਤਲਬ ਪੰਜਾਬ 'ਚ ਸਭ ਨੂੰ ਪਤਾ ਕਿ ਉਹਦਾ ਮਤਲਬ ਮੁੱਠੀ ਗਰਮ ਵਾਲਾ ਹਿਸਾਬ ਚੱਲਦਾ ਜੀ। ਸੋ ਇਸ ਲਈ ਇਹ ਸ਼ਿਕਾਇਤਾਂ ਵੀ ਮੰਤਰੀ ਮੂਹਰੇ ਆਈਆਂ ਤੇ ਮੰਤਰੀ ਸਾਹਿਬ ਦਾ ਲੈ ਦੇ ਕੇ ਉਹੀ ਬਿਆਨ ਕਿ ਜੀ ਅਸੀਂ ਬਸ ਹੁਣ ਤਬਦੀਲੀ ਲਿਆ ਦੇਣੀ ਹੈ, ਸਾਰਾ ਕੁਝ ਠੀਕ ਹੋ ਜਾਣਾ, ਤੁਸੀਂ ਬੇਫਿਕਰ ਹੋ ਜਾਓ, ਅਸੀਂ ਤਾਂ ਹੁਣ ਕੈਨੇਡਾ ਅਮਰੀਕਾ ਜਾ ਕੇ ਵੀ NRI ਸੰਮੇਲਨ ਕਰਾਂਗੇ ਅਗਲੇ ਸਾਲ, ਅਸੀਂ ਤਾਂ ਤੁਹਾਨੂੰ ਵੱਡੀ ਗਿਣਤੀ ਸ਼ਾਮਲ ਕਰਨਾ, ਤੁਹਾਡੇ ਤੋਂ ਫੰਡ ਲਿਆ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ। ਸੋ ਮਤਲਬ ਮੈਨੂੰ ਲੱਗਦਾ ਉਹ ਬਿਆਨਬਾਜ਼ੀ ਅਜੇ ਜ਼ਿਆਦਾ ਆ, ਹਕੀਕਤ 'ਚ ਕੰਮ ਬਹੁਤ ਘੱਟ ਆ। ਸੋ ਬੇਸ਼ੱਕ ਕੱਲ ਕੁਝ ਜਿਹੜੇ ਥਾਣੇ ਕਚਹਿਰੀ ਵਾਲੇ ਕੁਝ ਮਸਲੇ ਸੀ, ਕੁਝ ਕਿਸੇ ਦੇ ਸਿਰਫ ਕਾਗਜ਼ ਪੱਤਰ ਉੱਪਰ ਥੱਲੇ ਠੀਕ ਹੋਣ ਵਾਲੇ ਸੀ, ਟਾਪ ਚੜ੍ਹਨ ਵਾਲਾ ਸੀ, ਹਟਣ ਵਾਲਾ ਸੀ, ਕਿਸੇ ਕੱਟਣ ਵਾਲਾ ਸੀ, ਉਹ ਮਸਲੇ ਜਿਹੜੇ ਤੁਰੰਤ ਉਸੇ ਮੌਕੇ ਤੇ ਤਹਿਸੀਲਦਾਰ ਬੈਠਾ ਹੈ ਜਾਂ ਕਿਤੇ SDM ADC ਬੈਠਾ ਹੈ ਜਾਂ ਕਿਸੇ ਥਾਣੇ ਨੂੰ ਕਰਨਾ, ਉਹ ਕਾਫੀ ਮਸਲੇ ਹੱਲ ਹੋਏ। ਪਰ ਜਿਹੜੇ ਵੱਡੇ ਮਸਲੇ ਨੇ ਉਹ ਜਿਉਂ ਦੇ ਤਿਉਂ ਨੇ, ਉਹਦੀਆਂ ਐਪਲੀਕੇਸ਼ਨਾਂ ਲੈ ਕੇ ਰੱਖ ਲਈਆਂ, ਸ਼ਿਕਾਇਤਾਂ ਲੈ ਕੇ ਰੱਖ ਲਈਆਂ ਤੇ ਧਾਲੀਵਾਲ ਸਾਹਿਬ ਨੇ ਇਸ ਮਸਲੇ ਦੇ ਉੱਤੇ ਜਿਹੜਾ ਵੀਜ਼ੇ ਵਾਲਾ ਮਸਲਾ ਵੱਡਾ ਸਾਹਮਣੇ ਆ ਰਿਹਾ, ਇਸ ਨੂੰ ਲੈ ਕੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਮੈਂ ਭਾਰਤ ਸਰਕਾਰ ਨਾਲ ਰਾਬਤਾ ਕਰਾਂਗਾ, ਅਸੀਂ ਉਹਨਾਂ ਤੱਕ ਇਹ ਗੱਲ ਪਹੁੰਚਾਵਾਂਗੇ ਤੇ ਤਾਂ ਕਿ ਅਜਿਹੀ ਦਿੱਕਤ ਨਾ ਆਵੇ। ਪਰ ਇਹ ਸਾਰੀ ਘਟਨਾ ਨੇ ਕਿਤੇ ਨਾ ਕਿਤੇ ਦੱਸ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਜਿਹੜੀ NRIਆਂ ਦੇ ਨੂੰ ਬੜਾ ਆਪਣਾ ਹਿਤੈਸ਼ੀ ਬਣ ਕੇ ਕਰ ਰਹੀ ਸੀ, ਉਹ ਵੀ ਉਸ ਮਸਲੇ ਤੇ ਜੇ ਪੂਰੀ ਚਾਰਜੋਈ ਨਹੀਂ ਕਰ ਰਹੀ, ਔਰ ਕੇਂਦਰ ਸਰਕਾਰ ਜਿਹੜੀ ਪੂਰੀ ਤਰ੍ਹਾਂ ਨਾਲ ਲੁਕੇ ਏਜੰਡੇ ਤਹਿਤ ਕੰਮ ਕਰ ਰਹੀ ਹੈ, ਉਹਦਾ ਵੀ ਇੱਕ ਭਾਜਪਾਈ ਏਜੰਡਾ ਵੀ ਸਾਹਮਣੇ ਆ ਗਿਆ ਕਿ ਉਹਨਾਂ ਨੂੰ ਪੰਜਾਬੀਆਂ ਤੋਂ ਕਿਸ ਕਦਰ ਡਰ ਲੱਗਦਾ ਜਾਂ ਉਹ ਕਿਸ ਕਦਰ ਉਹਨਾਂ ਨੂੰ ਡਰਾਉਣਾ ਚਾਹੁੰਦੇ ਨੇ ਕਿ ਹਾਂ ਤੁਸੀਂ ਅੰਦੋਲਨ ਸਾਥ ਦਿੱਤਾ ਲਓ। ਇਹਦਾ ਮਤਲਬ ਪੜਾਅ ਦਰ ਪੜਾਅ ਹਰ ਪੱਖ ਦੇ ਉੱਤੇ ਨਜ਼ਰ ਰੱਖ ਰਹੇ ਨੇ ਕਿ ਇੱਕ ਪਾਸੇ ਲੱਗਦਾ ਕਿ ਮਾਹੌਲ ਸ਼ਾਂਤੀ ਨਾਲ ਨਿਬੜ ਗਿਆ, ਪਰ ਅਜੇ ਵੀ ਕਾਰਵਾਈਆਂ ਜਾਰੀ ਨੇ। ਜੀ ਜੀ ਜੀ, ਬਿਲਕੁਲ ਸਹੀ ਹੈ। ਅਗਲੀ ਗੱਲ ਕਰਕੇ ਸ਼ਰਮਾ ਜੀ, ਕਿਸਾਨੀ ਦੀ ਵੀ ਰੈੱਡ ਐਂਟਰੀ ਦੀ ਮਾਰ ਦਾ ਹੁਣ ਅਸਰ ਦਿਖਣ ਲੱਗਿਆ ਕਿਸਾਨਾਂ ਤੇ ਜੀ। ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਮੰਤਰੀ ਸਾਹਿਬ ਲੈ ਦੇ ਕੇ ਉਹੀ ਨੇ ਜਿਨ੍ਹਾਂ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਆ। ਸੋ ਮੰਤਰੀ ਸਾਹਿਬ ਤੇ ਤਾਂ ਕਹਿੰਦੇ ਕਿ ਅਸੀਂ ਤਾਂ ਪਿਛਲੇ 28 ਨਵੰਬਰ ਤੋਂ ਹੀ ਅਫਸਰਾਂ ਨੂੰ ਹੁਕਮ ਲਾਤੇ ਸੀ ਕਿ ਕੋਈ ਰੈੱਡ ਐਂਟਰੀ ਨਹੀਂ ਕਰਨੀ ਜੀ, ਤੇ ਜਿਨ੍ਹਾਂ ਦੀ ਹੋਈ ਹੈ ਉਹਨਾਂ ਦੀ ਰੱਦ ਕਰੋ। ਸੋ ਪਹਿਲੀ ਗੱਲ ਤਾਂ ਪਰਾਲੀ ਸਾੜਨਾ ਬਿਲਕੁਲ ਗਲਤ ਹੈ। ਇਸ ਦੇ ਉੱਤੇ ਸਾਡੇ ਕਿਸਾਨ ਭਾਈਚਾਰੇ ਨੂੰ ਵੀ ਸਮਝਣਾ ਪਊਗਾ। ਬਿਲਕੁਲ ਹਾਂ, ਉਹਨਾਂ ਦੀ ਦਿੱਕਤ ਬਹੁਤ ਵੱਡੀ ਹੈ ਕਿ ਉਹਨਾਂ ਨੂੰ ਸੰਭਾਲਣ ਲਈ ਸਰਕਾਰਾਂ ਕੋਈ ਚਾਰਜੋਈ ਨਹੀਂ ਕਰ ਰਹੀਆਂ, ਸਰਕਾਰਾਂ ਉਹਨਾਂ ਦਾ ਕੋਈ ਹੱਲ ਨਹੀਂ ਕੱਢ ਕੇ ਦੇ ਰਹੀਆਂ। ਖਾਸ ਕਰਕੇ ਛੋਟਾ ਕਿਸਾਨ ਤਾਂ ਬਿਲਕੁਲ ਹੈ, ਜਿਹੜਾ 1 ਏਕੜ 2 ਏਕੜ ਵਾਲਾ ਜਾਂ ਉਹ ਤੋਂ ਵੀ ਛੋਟਾ ਹੈ ਜਾਂ 5 ਏਕੜ ਤੱਕ ਵਾਲਾ ਵੀ, ਉਹਦੇ ਤਾਂ ਖਰਚੇ ਨਹੀਂ ਪੂਰੇ ਹੁੰਦੇ ਜੀ। ਬਿਲਕੁਲ 2 ਏਕੜ ਵਾਲਾ ਕਿਸਾਨ ਪੂਰੇ ਸਾਲ ਦੀ ਫਸਲ ਤੋਂ ਬਾਅਦ ਕਿੰਨਾ ਬਚਾ ਲੂਗਾ? ਕੋਈ ਜੇ ਪੇ ਕਮਿਸ਼ਨ ਹੈ ਤਾਂ ਕਿਸਾਨਾਂ ਲਈ ਵੀ ਕੋਈ, ਖੇਤ ਮਜ਼ਦੂਰਾਂ ਲਈ ਵੀ ਕੋਈ ਪੱਕਾ ਕੋਈ ਮਤਲਬ ਆਰਥਿਕ ਕਮਿਸ਼ਨ ਬਣਨਾ ਚਾਹੀਦਾ, ਬਿਲਕੁਲ ਹਰ ਮਹੀਨੇ ਕੋਈ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਬੰਦੇ ਦੀ ਭਾਈ ਇੰਨਾ ਖਰਚਾ। ਜੇਕਰ ਜਿੰਨਾ ਕਿਸਾਨ ਦਾ ਪਰ ਮਹੀਨੇ ਦਾ ਤੁਸੀਂ ਜੇ 20,000 ਦਾ ਖਰਚਾ ਲਾਉਨੇ ਹੋ ਤਾਂ ਸਾਲ ਦਾ ਭਾਈ 2,40,000 ਬਣਦਾ। 2,40,000 ਚੋਂ ਕਿਸਾਨ ਦੀ ਆਮਦਨ ਕਿੰਨੀ ਬਣਦੀ ਉਹਦੀ ਜ਼ਮੀਨ ਦੇ ਹਿਸਾਬ ਨਾਲ, ਉਹ ਤੋਂ ਬਾਅਦ ਬਾਕੀ ਸਰਕਾਰ ਦੇਵੇਗੀ। ਕਰਨ ਨਾ ਕੁਛ। ਜੀ ਜੀ ਜੀ। ਸੋ ਇਸ ਲਈ ਉੱਧਰ ਤਾਂ ਵਧਿਆ ਨਹੀਂ ਜਾ ਰਿਹਾ, ਉਲਟਾ ਪਰਾਲੀ ਵਾਲੇ ਮਸਲੇ ਤੇ ਬਦਲਾਅ ਵਾਲੀ ਸਰਕਾਰ ਕਹਿੰਦੀ ਕਿ ਹਾਂ ਜੀ ਠੀਕ ਹੈ ਅਸੀਂ ਤਾਂ ਰੈੱਡ ਐਂਟਰੀ ਕਰਾਂਗੇ। ਬੇਸ਼ੱਕ ਕੁਝ ਜਥੇਬੰਦੀਆਂ ਦੇ ਹੁਲਾਰੇ ਨਾਲ ਜਾਂ ਜਿਹੜੇ ਸਮਰੱਥ ਕਿਸਾਨ ਨੇ ਉਹਨਾਂ ਨੇ ਵੀ ਜਿੱਦਾਂ ਦੇ ਵਿੱਚ ਵੀ ਅੱਗਾਂ ਲਾਈਆਂ ਨੇ, ਜਿਹਦਾ ਨੁਕਸਾਨ ਆਪ ਨੂੰ ਪਹਿਲਾਂ ਹੁੰਦਾ, ਦਿੱਲੀ ਪਤਾ ਨਹੀਂ ਧੂੰਆਂ ਜਾਂਦਾ ਕਿ ਨਹੀਂ ਜਾਂਦਾ। ਪਰ ਸਹੀ ਸਰਕਾਰ ਨੇ ਦਮ ਭਰਿਆ ਸੀਗਾ ਕਿ ਅਸੀਂ ਇਹ ਰੈੱਡ ਐਂਟਰੀਆਂ ਨਹੀਂ ਕਰ ਰਹੇ, ਪਰ ਆਪਾਂ ਬਹੁਤ ਦੇਰ ਪਹਿਲਾਂ ਇਹ ਦੱਸਿਆ ਸੀਗਾ ਕਿ ਇਹ ਹੋਣ ਜਾ ਰਹੀਆਂ ਨੇ
ਫਿਰ ਆਪਾਂ ਇਹ ਵੀ ਗੱਲ ਕਰਦੇ ਰਹੇ ਕਿ ਇਹ ਹੁਕਮ ਹੋਣ ਤੋਂ ਬਾਅਦ ਕਿ ਅਸੀਂ ਵਾਪਸ ਲੈ ਰਹੇ ਹਾਂ ਤਾਂ ਵੀ ਰੈਡ ਐਂਟਰੀਆਂ ਹੋ ਰਹੀਆਂ ਨੇ। ਔਰ ਹੁਣ ਉਹ ਤੱਥ ਇਸ ਲਈ ਸਾਹਮਣੇ ਆ ਰਹੇ ਨੇ ਪ੍ਰਵੀਨ ਜੀ ਕਿ ਜਿਹੜੇ ਖੇਤੀਬਾੜੀ ਮੰਤਰੀ ਨੇ ਉਹ ਕਹਿੰਦੇ 28 ਨਵੰਬਰ ਨੂੰ ਅਸੀਂ ਹਦਾਇਤ ਕਰਤੀ ਕਿ ਭਾਈ ਕਿਸੇ ਦੀ ਰੈਡ ਐਂਟਰੀ ਨਹੀਂ ਹੋਊਗੀ, ਜਿਹੜੀਆਂ ਰੈਡ ਐਂਟਰੀਆਂ ਪੁਰਾਣੀਆਂ ਨੇ ਰੱਦ ਹੋਣਗੀਆਂ। ਉਹ 28 ਨਵੰਬਰ ਤੋਂ ਹੁਣ ਤੱਕ 373 ਨਵੀਆਂ ਰੈਡ ਐਂਟਰੀਆਂ ਹੋ ਗਈਆਂ। ਉਹ ਤੋਂ ਬਾਅਦ ਵੀ ਜੀ ਜਿਸ ਦਿਨ ਤੋਂ ਹੁਕਮ ਹੋਇਆ ਕਿ ਵਾਪਸ ਲਓ, ਅਧਿਕਾਰਤ ਹੁਕਮ ਹੋ ਗਿਆ, ਉਹ ਤੋਂ ਬਾਅਦ ਵੀ 373 ਨਵੀਆਂ ਰੈਡ ਐਂਟਰੀਆਂ ਹੋ ਗਈਆਂ। ਸਭ ਤੋਂ ਵੱਧ ਰੈਡ ਐਂਟਰੀਆਂ ਪਟਿਆਲੇ 'ਚ ਨੇ ਜੀ, 1900 ਦੇ ਕਰੀਬ ਨੇ, 1855 ਤੋਂ ਵੱਧ ਰੈਡ ਐਂਟਰੀਆਂ ਨੇ। ਬਾਕੀ ਜੇਕਰ ਆਪਾਂ ਗੱਲ ਕਰੀਏ ਤਾਂ 1000 ਦੇ ਕਰੀਬ ਇਹ ਸੰਗਰੂਰ 'ਚ ਨੇ, 927 ਦੇ ਕਰੀਬ ਸੰਗਰੂਰ 'ਚ ਨੇ, ਤੇ ਬਾਕੀ ਸਾਰੀਆਂ ਮਤਲਬ 100 ਤੋਂ ਉੱਪਰ ਵਾਲੇ ਵੀ 8-10 ਜ਼ਿਲ੍ਹੇ ਅਜਿਹੇ ਨੇ, ਜਿਵੇਂ ਮਤਲਬ ਕਿ ਲੁਧਿਆਣਾ ਦੇ ਵਿੱਚ 571 ਨੇ, ਇਸੇ ਤਰ੍ਹਾਂ ਤਰਨਤਾਰਨ ਦੇ ਵਿੱਚ 355 ਨੇ, ਫਿਰ ਸੰਗਰੂਰ ਹੈ, ਫਿਰ ਅੰਮ੍ਰਿਤਸਰ ਹੈ, ਫਿਰ ਮਾਨਸਾ ਹੈ, ਫਤਿਹਗੜ੍ਹ ਸਾਹਿਬ ਹੈ, ਇਹ ਹੈ ਕਪੂਰਥਲਾ, ਜਿਨ੍ਹਾਂ ਦੇ 100 ਤੋਂ ਉੱਪਰ ਨੇ ਸਾਰੇ, ਫਿਰ ਬਾਕੀ ਨੇ। ਸੋ ਇਸ ਲਈ ਇਹ ਰੈਡ ਐਂਟਰੀਆਂ ਨੂੰ ਰੱਦ ਕਰਾਉਣ ਦੀ ਥਾਂ ਤੇ ਵਧਾਉਣ ਦੀ ਕਵਾਇਦ ਇਸ ਲਈ ਹੁਣ ਸਾਹਮਣੇ ਆ ਰਹੀ ਹੈ ਕਿ ਜਦੋਂ ਕਿਸਾਨ ਬੈਂਕ ਜਾਂਦਾ ਕਿ ਜੀ ਮੇਰੇ ਮੁੰਡੇ ਦਾ ਵਿਆਹ ਹੈ, ਅਸੀਂ ਕੁੜੀ ਦਾ ਵਿਆਹ ਕਰਨਾ, ਅਸੀਂ ਜਵਾਕ ਬਾਹਰ ਭੇਜਣਾ, ਸਾਨੂੰ ਲੋਨ ਚਾਹੀਦਾ, ਉਹ ਕਹਿੰਦੇ ਜੀ ਆ ਚੱਕੋ, ਤੁਹਾਡੇ ਤਾਂ ਰੈਡ ਐਂਟਰੀ ਵੱਜੀ ਆ, ਤੁਸੀਂ ਤਾਂ ਜਾਓ ਵਾਪਸ। ਤੇ ਫਿਰ ਉਹ ਪਟਵਾਰੀ ਤੋਂ ਉੱਠ ਕੇ ਕਾਨੂੰਗੋ ਕੋਲ ਜਾਂਦਾ ਹੈ, ਕਾਨੂੰਗੋ ਤੋਂ ਉੱਠ ਕੇ ਤਹਿਸੀਲਦਾਰ ਕੋਲ ਜਾਂਦਾ ਹੈ, ਤਹਿਸੀਲਦਾਰ ਉਹਨੂੰ SDM ਕੋਲ ਭੇਜ ਦਿੰਦਾ, SDM ਨੂੰ DC ਕੋਲ ਭੇਜ ਦਿੰਦਾ, ਤੇ ਉਹ ਧੱਕੇ ਖਾ ਰਿਹਾ, ਉਹਨੂੰ ਪਤਾ ਹੀ ਨਹੀਂਗਾ ਕਿ ਰੈਡ ਐਂਟਰੀ ਕੌਣ ਹਟਾਊਗਾ, ਨਾ ਅਧਿਕਾਰੀਆਂ ਨੂੰ ਪਤਾ ਕਿ ਅਸੀਂ ਕਿਵੇਂ ਹਟਾਉਣੀ ਜੀ, ਜਾਂ ਹਟਾਉਣ ਦੀ ਮਨਸ਼ਾ ਨਹੀਂ ਹੈ, ਜਾਂ ਫਿਰ ਉਹ ਹੁਕਮ ਜਿਹੜੇ ਸਰਕਾਰੀ ਨੇ ਉਹ ਸਿਰਫ ਡਰਾਮੇਬਾਜ਼ੀ ਨੇ, ਅਧਿਕਾਰੀਆਂ ਨੂੰ ਥੱਲੇ ਮੂੰਹ ਜਵਾਨੀ ਹੁਕਮ ਲਾਇਆ ਹੋਇਆ ਕਿ ਨਹੀਂ ਹਟਾਉਣੇ। ਸੋ ਕੁਛ ਤਾਂ ਪਹਿਲੂ ਹੈ। ਹੋਰ ਛੱਡੋ ਪ੍ਰਵੀਨ ਜੀ, ਮਤਲਬ ਨਾ ਤਾਂ ਉਹਨਾਂ ਨੂੰ ਲੋਨ ਮਿਲ ਰਿਹਾ, ਨਾ ਹੁਣ ਉਹਨਾਂ ਨੂੰ ਬੀਜ ਲੈਣੇ, ਦਵਾਈਆਂ ਲੈਣੀਆਂ ਔਖੀਆਂ ਹੋ ਗਈਆਂ, ਪਰ ਸਬਸਿਡੀ ਨਹੀਂ ਮਿਲਣੀ, ਰੈਡ ਐਂਟਰੀ ਹੈ ਜੀ। ਇੱਥੋਂ ਤੱਕ ਕਿ ਕਈ ਪਰਿਵਾਰ ਜਿਨ੍ਹਾਂ ਨੂੰ ਪਾਸਪੋਰਟ ਦਫ਼ਤਰ ਜਾ ਕੇ ਪਤਾ ਲੱਗਿਆ, ਜਦੋਂ ਪਾਸਪੋਰਟ ਆਪਣਾ ਰਿਨਿਊ ਕਰਾਉਣ ਗਏ, ਕਿ ਨਹੀਂ ਜੀ ਤੁਸੀਂ ਰੈਡ ਐਂਟਰੀ ਚਾਹੁੰਦੇ ਹੋ, ਤੁਹਾਡਾ ਪਾਸਪੋਰਟ ਰਿਨਿਊ ਨਹੀਂ ਹੋ ਸਕਦਾ। ਕਈਆਂ ਨੂੰ ਥਾਣੇ ਕਚਹਿਰੀ ਜਾ ਕੇ ਪਤਾ ਲੱਗਿਆ, ਜਦੋਂ ਆਪਣਾ ਅਸਲੇ ਦਾ ਲਾਇਸੈਂਸ ਰਿਵਿਊ ਕਰਾਉਣ ਗਏ, ਤਾਂ ਉਹਨਾਂ ਨੇ ਕਿਹਾ ਜੀ ਨਹੀਂ ਤੁਸੀਂ ਰੈਡ ਐਂਟਰੀ ਚਾਹੁੰਦੇ ਹੋ। ਸੋ ਨਾ ਉਹਨਾਂ ਨੂੰ ਲੋਨ ਮਿਲ ਰਿਹਾ ਹੁਣ, ਨਾ ਉਹਨਾਂ ਨੂੰ ਕੋਈ ਸਹੂਲਤ ਮਿਲ ਰਹੀ ਹੈ, ਨਾ ਸਬਸਿਡੀਆਂ ਮਿਲ ਰਹੀਆਂ ਨੇ, ਨਾ ਆਹ ਹੋ ਰਿਹਾ, ਤੇ ਇਹ ਰੈਡ ਐਂਟਰੀ ਦਾ ਅਸਰ ਦਿਖਣ ਲੱਗਿਆ। ਔਰ ਸਰਕਾਰ ਦੀ ਕਹਿਣੀ ਔਰ ਕਰਨੀ ਇੱਕ ਵਾਰ ਫਿਰ ਝੂਠੀ ਸਾਬਤ ਹੋਈ ਹੈ। ਆਪਾਂ ਬਹੁਤ ਦੇਰ ਪਹਿਲਾਂ ਇਸ ਮਸਲੇ ਤੇ ਗੱਲ ਕਰ ਰਹੀ ਸੀ ਕਿ ਸਰਕਾਰ ਲੁਕਵੇਂ ਤੌਰ ਦੇ ਉੱਤੇ ਇਹ ਰੈਡ ਐਂਟਰੀਆਂ ਰੱਦ ਨਹੀਂ ਕਰੇਗੀ, ਹਰੇ ਪੈਨ ਨਾਲ ਲਾਲ ਐਂਟਰੀਆਂ ਪੈ ਰਹੀਆਂ ਨੇ। ਸੋ ਇਹ ਉਹਦਾ ਅਸਰ ਹੁਣ ਦਿਖ ਰਿਹਾ ਕਿ ਪਰਾਲੀ ਸਾੜਨ ਦੇ ਨਾਂ ਦੇ ਉੱਤੇ ਉਲਟਾ ਹੱਲ ਕੱਢਣ ਦੀ ਗੱਲ ਵੱਲ ਵਧਣ ਦੀ ਬਜਾਏ ਕਿ ਭਾਈ ਕਿਸਾਨ ਪਰਾਲੀ ਸਾੜ ਰਹੇ, ਨਾ ਅਸੀਂ ਉਹਨੂੰ ਘੱਟੋ ਘੱਟ ਉਨੀ ਭਰਪਾਈ ਕਰ ਦਈਏ, ਉਹਦੇ ਲਈ ਸਰਕਾਰ ਯੋਜਨਾ ਲਿਆਉਣ ਦੀ ਬਜਾਏ ਜਿੰਨਾ ਜ਼ੋਰ ਇੱਧਰ ਲਾ ਰਹੀ ਹੈ, ਜੇ ਥੋੜਾ ਜ਼ੋਰ ਉੱਧਰ ਲਾ ਲਵੇ ਤਾਂ ਇਸ ਮਸਲੇ ਚੋਂ ਨਿਕਲਿਆ ਜਾ ਸਕਦਾ ਸੀ। ਸੋ ਪਰ ਸਰਕਾਰ ਮੇਲੇ ਦਾ ਜਿੱਦ ਤੇ ਅੜੀ ਆ, ਤੇ ਅਫਸਰਸ਼ਾਹੀ ਨੂੰ ਉਹਨੇ ਹੁਕਮ ਦਿੱਤਾ ਹੋਇਆ। ਨਹੀਂ, ਅਫਸਰਸ਼ਾਹੀ ਦੀ ਕੀ ਮਜ਼ਾਲ ਆ ਕਿ ਮੰਤਰੀ ਦਾ ਹੁਕਮ ਹੋਵੇ ਤੇ ਰੈਡ ਐਂਟਰੀ ਰੱਦ ਨਾ ਹੋਣ, ਉਲਟਾ ਵਧਣ। ਸੋ ਇਹਦਾ ਮਤਲਬ ਜਾਂ ਤਾਂ ਹੁਕਮਾਂ ਨੂੰ ਨਹੀਂ ਮੰਨਦੇ ਅਫਸਰ, ਜਾਂ ਫਿਰ ਜਿਹਦਾ ਹੁਕਮ ਆਉਣਾ ਚਾਹੀਦਾ ਉਹਦਾ ਹੁਕਮ ਆਇਆ ਨਹੀਂ। ਉਹਨਾਂ ਲਈ ਤਾਂ ਮੰਤਰੀ, ਮੁੱਖ ਮੰਤਰੀ ਇੱਕੋ ਹੈ ਪੰਜਾਬ ਦੇ ਵਿੱਚ, ਫਿਰ ਉਹ ਤਾਂ ਵਿਚਾਰਾ ਧਰਨੇ ਤੇ ਬੈਠਾ, ਹੁਣ ਗਾਂਧੀ ਦੇ ਮੂਹਰੇ ਤਖਤੀਆਂ ਲੈ ਕੇ, ਹੁਣ ਤਾਂ ਫਿਕਰ ਪੰਜਾਬ ਦਾ ਪੈ ਗਿਆ। ਕਦੇ ਉਹਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਫਿਕਰ ਪੈ ਰਿਹਾ, ਹੁਣ ਕਦੇ ਉਹਨੂੰ ਬੇਅਦਬੀਆਂ ਦਾ ਫਿਕਰ ਪੈ ਰਿਹਾ ਕਿ ਭਾਈ ਸਰਕਾਰ ਭਾਈ ਪੰਜਾਬ 'ਚ ਤੁਹਾਡੀ ਹੈ, ਬੇਅਦਬੀਆਂ ਦੇ ਮਾਮਲੇ 'ਚ ਲਿਆਓ, ਵਿਧਾਨ ਸਭਾ 'ਚ ਬਣਾ ਲਓ ਕਾਨੂੰਨ, ਜਿਹੜਾ ਬਣਾਉਣਾ। ਸੋ ਕਮਾਲ ਹੈ, ਮਤਲਬ ਕਿ ਇਸ ਲਈ ਉਹ ਤੋਂ ਮੁੱਦੇ ਚੁਕਾ ਕੇ ਉਹ ਦਿਖਾਏ ਜਾਂਦੇ ਨੇ, ਤੇ ਸਰਕਾਰ ਜਿਹੜੀ ਪੰਜਾਬ ਦੇ ਲੋਕਾਂ ਨੇ ਚੁਣੀ ਹੈ, ਉਹਨਾਂ ਦੀ ਗੱਲ ਅਫਸਰ ਸੁਣਦੀ ਨਹੀਂ। ਤੇ ਇਹਦਾ ਮਤਲਬ ਕੌਣ ਸਰਕਾਰ ਹੈ ਤੇ ਕਿਹਦੀ ਸਰਕਾਰ ਹੈ, ਇਸ ਦੇ ਭੰਬਲ ਭੁੱਸੇ 'ਚ ਪੰਜਾਬ ਫਸਿਆ। ਪ੍ਰਵੀਨ ਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ, ਸਹੀ ਰਮਜ਼ ਫੜੀ ਹੈ ਤੁਸੀਂ। ਧਰਨੇ ਤੇ ਬੈਠਣਾ, ਸੱਤਾ ਹੁੰਦੇ ਹੋਏ ਵੀ ਜਿਹੜੇ ਲੋਕ ਧਰਨੇ ਲਾਉਂਦੇ ਆ ਉਹ ਸਿਆਸਤ ਹੈ। ਮਤਲਬ ਪੰਜਾਬ ਦੇ, ਤੁਸੀਂ ਪੰਜਾਬ ਦਾ ਸਾਰਾ ਕੁਛ, ਮਸ਼ੀਨਰੀ, ਐਡਵੋਕੇਟ ਜਨਰਲ, ਪੁਲਿਸ, ਪ੍ਰਸ਼ਾਸਨ, SIT, ਸਾਰਾ ਕੁਛ ਤੁਹਾਡੇ ਕੋਲੇ ਹੈ, ਤੇ ਤੁਸੀਂ ਉੱਥੇ ਤਖਤੀਆਂ ਫੜੀ ਬੈਠੇ ਹੋ। ਸ਼ਰਮਾ ਜੀ ਸਹੀ ਇਸ਼ਾਰਾ ਕੀਤਾ ਤੁਸੀਂ, ਲਾਂਚਿੰਗ ਪੈਡ ਕਈਆਂ ਦੇ ਲਈ ਤਿਆਰੀ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ ਸੁਖਬੀਰ ਬਾਦਲ ਦੀ। ਸੁਖਬੀਰ ਇੱਕ ਪਾਸੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰ ਰਿਹਾ, ਹਾਲਾਂਕਿ ਕਾਂਗਰਸ ਟੁੱਟ ਰਹੀ ਹੈ। ਦੂਜੇ ਪਾਸੇ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਤੇ ਨਿਕਲਣ ਲੱਗੇ ਨੇ, ਤੇ ਸਵਾਲ ਤੇ ਚਰਚਾ ਨਾਲ ਇਹ ਵੀ ਹੈ ਵੀ ਕੀ ਭਾਜਪਾ ਦੇ ਨਾਲ ਮੁੜ ਗੱਠਜੋੜ ਕਰਨ ਦੇ ਲਈ ਤਰਲੋ ਮੱਛੀ ਹੋ ਰਿਹਾ ਸੁਖਬੀਰ? ਪ੍ਰਵੀਨ ਜੀ, ਅਕਾਲੀ ਦਲ ਦੀ ਬੈਠਕ ਸੀ ਜੀ, ਨਵੀਂ ਚੁਣੀ ਕਾਰਜਕਾਰਨੀ ਦੀ ਪਲੇਠੀ ਬੈਠਕ ਕਹਿ ਸਕਦੇ ਹੋ ਤੁਸੀਂ।
ਹਾਂਜੀ। ਚਿਹਰੇ ਮੋਹਰੇ ਉਹੀ ਪੁਰਾਣੇ ਸੀ, ਉਹੀ ਕੁਰਸੀਆਂ, ਉਹੀ ਬਿਸਕੁਟ, ਉਹੀ ਚਾਹ, ਉਹੀ ਪ੍ਰਧਾਨ, ਸਾਰਾ ਕੁਝ ਉਹੀ ਸੀ ਹੂੰ। ਤੇ ਗੱਲਾਂ ਵੀ ਲਗਭਗ ਉਹੀ ਸੀ ਪ੍ਰਵੀਨ ਜੀ, ਜੀ, ਕੁਝ ਜੀ, ਨਵਾਂ ਨਹੀਂ ਸੀ। ਜੀ, ਉੱਥੇ ਸਭ ਤੋਂ ਪਹਿਲਾਂ ਅੰਦਰ ਇੱਕ ਮਸਲਾ ਉੱਠਿਆ ਪ੍ਰਵੀਨ ਜੀ, ਜੀ। ਤੇ ਉਹ ਮਸਲਾ ਆਇਆ ਕਿ ਆਪਾਂ ਸਭ ਕੁਝ ਛੱਡੀਏ ਹੂੰ, ਹੂੰ। ਤੇ ਚਲੋ ਅਕਾਲ ਤਖਤ ਸਾਹਿਬ ਚਲੀਏ, ਦਰਬਾਰ ਸਾਹਿਬ ਚਲੀਏ ਜੀ। ਤੇ ਝੋਲੀ ਅੱਡ ਕੇ ਕਹੀਏ ਕਿ ਸਾਤੋਂ ਗਾਹੇ ਬਗਾਹੇ ਅਣਜਾਣੇ ਜਾਣੇ ਚ ਜਿਹੜੀਆਂ ਵੀ ਭੁੱਲਾਂ ਹੋਈਆਂ ਨੇ ਅਸੀਂ ਉਹਦੀ ਖਿਮਾ ਮੰਗਦੇ ਹਾਂ। ਹੂੰ, 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 ਹੂੰ। ਕਿਉਂਕਿ ਪਹਿਲਾਂ ਇੱਕ ਵਾਰ ਗਏ ਸੀ ਇਹ ਵੱਡੇ ਬਾਦਲ ਸਾਹਿਬ, ਛੋਟੇ ਬਾਦਲ ਸਾਹਿਬ ਟੱਬਰ, ਕਿ ਜੇ ਸਾਤੋਂ ਕੋਈ ਭੁੱਲ ਹੋਈ ਆ। ਗਏ ਸੀ। ਸੋ ਉਸ ਤੇ ਮਤਲਬ ਅਸੀਂ ਕਈ ਚਰਚਾਵਾਂ 'ਚ ਸਵਾਲ ਕੀਤਾ ਕਿ ਜੇ ਨਹੀਂ ਹੁੰਦਾ, ਜੋ ਹੁੰਦਾ ਹਾਂ, ਜੀ ਸਹੀ ਹੈ। ਕਿ ਜੇ ਭੁੱਲ ਹੋਈ ਨਹੀਂ, ਜੋ ਭੁੱਲ ਹੋਈ ਆ ਅਸੀਂ ਉਹਦੀ ਖਿਮਾ ਮੰਗਣੀ ਆ। ਹਾਂ, ਸੋ ਉਹੀ ਜੀ ਗੱਲ ਕੱਲ ਅੰਦਰ ਹੋਈ। ਇਹ ਜੀ। ਇੱਕ ਮੈਂਬਰ ਨੇ ਨਹੀਂ, 7-8 ਮੈਂਬਰਾਂ ਨੇ ਇਹਦੇ ਤੇ ਗੰਭੀਰਤਾ ਨਾਲ ਗੱਲ ਕੀਤੀ ਕਿ ਹੂੰ, ਆਪਾਂ ਚਲੀਏ, ਇੱਕ ਵਾਰ ਮਾਫੀ ਮੰਗੀਏ, ਫਿਰ ਆਪਾਂ ਆਪਣੇ ਵਰਕਰਾਂ ਨੂੰ, ਆਪਣੇ ਮੈਂਬਰਾਂ ਨੂੰ ਹੁਲਾਰਾ ਦੇਣ ਲਈ ਪੰਜਾਬ 'ਚ ਨਿਕਲੀਏ। ਹੂੰ। ਤੇ ਹੁਣ ਇਹਦਾ ਫੈਸਲਾ ਪ੍ਰਧਾਨ ਜੀ ਉਹ ਲੈਂਦੇ ਨੇ, ਇੱਥੇ ਤਾਂ ਸਾਰੇ ਅਧਿਕਾਰ ਪ੍ਰਧਾਨ ਜੀ ਕੋਲੇ ਹੁੰਦੇ ਨੇ। ਜੀ, ਬਿਲਕੁਲ। ਤੇ ਪ੍ਰਧਾਨ ਜੀ ਨੇ ਅੱਗੋਂ ਜਵਾਬ ਦਿੱਤਾ ਕਿ ਅਸੀਂ ਇਹ ਸੋਚਿਆ ਹੋਇਆ ਤਾਂ ਹੈ ਜੀ, ਹੂੰ। ਤੈਅ ਤਾਂ ਕੀਤਾ ਹੋਇਆ ਜਾਣਾ, ਹੂੰ, ਹੂੰ, ਹੂੰ। ਪਰ ਅਜੇ ਫੈਸਲਾ ਨਹੀਂ ਕੀਤਾ ਕਿ ਕਦੋਂ ਜਾਣਾ ਤੇ ਠੀਕ ਹੈ। ਕਿਵੇਂ ਜਾਣਾ। ਹੂੰ। ਸੋ ਸਵਾਲ ਇਹ ਹੈ ਕਿ ਤੈਅ ਕਿਹਨਾਂ ਨੇ ਕੀਤਾ, ਕਿਹਨਾਂ 'ਚ ਕਰਨਾ ਸੀ? ਇਸੇ ਟੀਮ 'ਚ ਤਾਂ ਬੈਠ ਕੇ ਕਰਨਾ ਸੀ। ਜੀ, ਸਹੀ ਹੈ। ਤੇ ਫਿਰ ਤੈਅ ਕਿੱਥੇ ਕਰਦੇ ਹੋ? ਹਾਂਜੀ। ਕੌਣ ਤੈਅ ਕਰਦਾ? ਮਤਲਬ ਇਹ ਮੁੜ ਕੇ ਕਿਸੇ ਨੇ ਨਹੀਂ ਅੱਗੇ ਪੁੱਛਿਆ। ਹੂੰ। ਹੋਰ ਛੱਡੋ। ਜੀ। ਇਸੇ ਤਰ੍ਹਾਂ ਫਿਰ ਝੁੰਦਾ ਕਮੇਟੀ ਦੇ ਹਵਾਲੇ ਨਾਲ ਵੀ ਗੱਲ ਆਈ ਕਿ ਕੀ ਉਹ ਹੁਬੂ ਲਾਗੂ ਕਰਨੀ ਹੈ, ਹੂੰ, ਹੂੰ, ਹੂੰ। ਕੀ ਉਵੇਂ ਅਸਤੀਫੇ ਦੇ ਕੇ ਚਲੀਏ ਫਿਰ ਅਕਾਲ ਤਖਤ ਤੇ ਸਾਰੇ? ਹੂੰ, ਹੂੰ, ਉਹ ਹੂੰ। ਕਹਿੰਦੇ ਉਹ ਤਾਂ ਕਰ ਲਿਆ ਆਪਾਂ ਕੰਮ, ਹੁਣ ਹੂੰ। ਦੇ ਲਏ ਅਸਤੀਫੇ, ਦੁਬਾਰਾ ਤੁਹਾਨੂੰ ਫਿਰ ਚੁਣ ਲਿਆ। ਤੇ ਜੀ। ਉਹ ਛੱਡੋ ਹੁਣ ਗੱਲ। ਹੂੰ। ਝੁੰਦਾ ਜੀ ਵੀ ਬੈਠੇ ਸੀ ਵਿੱਚੇ ਮੀਟਿੰਗ 'ਚ। ਠੀਕ ਆ। ਚਲੋ ਫਿਰ ਸਵਾਲ ਆਇਆ ਕਿ ਅਕਾਲੀ ਦਲ ਦੇ ਵਰਕਰਾਂ 'ਚ ਹੁਣ ਕਿਵੇਂ ਜਾਨ ਪਾਈ ਜਾਵੇ। ਜੀ। ਤੇ ਸੁਖਬੀਰ ਬਾਦਲ ਜੀ ਕਹਿੰਦੇ ਫਿਰ ਮੈਂ ਸੰਭਾਲਦਾ ਮੋਰਚਾ, ਠੀਕ ਹੈ। ਆਪਾਂ ਪੰਜਾਬ ਬਚਾਓ ਯਾਤਰਾ ਤੇ ਨਿਕਲਣਾ, ਠੀਕ ਹੈ। 100 ਹਲਕਿਆਂ 'ਚ ਜਾਣਾ, ਜੀ। ਘੱਟੋ ਘੱਟ 100 ਹਲਕੇ ਛੂਹਣੇ ਆ। ਹੂੰ, ਹੂੰ। ਤੇ ਉਹਦੇ ਵਿੱਚ ਪਿੰਡ ਤਾਂ ਪਿੰਡ, ਸ਼ਹਿਰਾਂ ਤੇ ਜ਼ਿਆਦਾ ਜ਼ੋਰ ਲਾਉਣਾ ਇਸ ਦੀ। ਹੂੰ। ਉਹਨਾਂ ਵਪਾਰੀਆਂ ਨਾਲ ਆਪਾਂ ਮੀਟਿੰਗਾਂ ਕਰਨੀਆਂ ਜਿਨ੍ਹਾਂ ਤੋਂ ਫਰੋਤੀਆਂ ਮੰਗੀਆਂ ਜਾਂਦੀਆਂ, ਹੂੰ, ਜਿਨ੍ਹਾਂ ਹੂੰ, ਨੂੰ ਹੂੰ, ਡਰਾਇਆ ਹੂੰ। ਜਾਂਦਾ, ਉਹਨਾਂ ਦਾ ਭਰੋਸਾ ਵੀ ਜਿੱਤਣਾ ਤੇ ਆਪਣੇ ਵਰਕਰਾਂ 'ਚ ਜਾਨ ਪਾਉਣੀ। ਆਪਾਂ ਮਤਲਬ ਕਿ ਕਹਿੰਦੇ ਕਿ ਪੰਜਾਬ ਬਚਾਓ ਯਾਤਰਾ ਸ਼ੁਰੂ ਕਰੋ। ਤੇ ਜੀ। ਕਹਿੰਦੇ ਵਿੱਚੋਂ ਇੱਕ ਖਾਸ ਜਿਹੜਾ ਸੁਖਬੀਰ ਬਾਦਲ ਮੂਹਰੇ ਬੜਾ ਜਿਹਾ ਹੱਸ ਕੇ ਬੋਲ ਲੈਂਦਾ ਹੈ, ਜੀ। ਉਹ ਇੱਕ ਲੀਡਰ ਨੇ ਕਿਹਾ ਚਲੋ ਜੀ ਇਸ ਬਹਾਨੇ ਫਿਰ ਅਕਾਲੀ ਦਲ ਵੀ ਬਚ ਜੂਗਾ, ਕਹਿੰਦਾ ਆਪਾਂ ਤੁਰੀਏ ਤਾਂ ਸਹੀ। ਜੀ, ਸਹੀ ਸੋ ਹੈ। ਇਹਦਾ ਮਤਲਬ ਇਹ ਪੰਜਾਬ ਬਚਾਓ ਨਹੀਂ, ਅਕਾਲੀ ਬਚਾਓ ਯਾਤਰਾ। ਹੂੰ। ਤੇ ਬਿਲਕੁਲ। ਅਕਾਲੀ ਵੀ ਉਹ ਜਿਹੜਾ ਅਕਾਲੀ ਦਲ ਨਹੀਂ ਮਰਿਆ, ਅਕਾਲੀ ਦਲ ਨਹੀਂ ਕੱਸਿਆ, ਅਕਾਲੀ ਦਲ ਨਹੀਂ ਕਿਨਾਰੇ ਲੱਗਿਆ, ਹੂੰ। ਬਾਦਲ ਅਕਾਲੀ ਦਲ ਨੂੰ ਬਚਾਉਣ ਦੀ ਲੋੜ, ਕਿਉਂਕਿ ਮਸਲਾ ਮੁੜ ਕਰਕੇ ਸੁਖਬੀਰ ਨੂੰ ਇਹ ਮੂਹਰੇ ਲਾ ਕੇ ਤੁਰਦਾ। ਹੂੰ, 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 ਹੂੰ। ਜੀ, ਸੋ ਬਿਲਕੁਲ। ਇਹ ਅਕਾਲੀ ਦਲ ਬਾਦਲ ਨੂੰ ਬਚਾਉਣ ਦੀ ਯਾਤਰਾ ਹੋਣ ਜਾ ਰਹੀ ਆ। ਤੇ ਹੂੰ, ਉਹਦੇ ਵਿੱਚੋਂ ਜਿਹੜਾ ਵੱਡਾ ਇੱਕ ਸਵਾਲ ਉੱਥੇ ਆਇਆ ਕਿ ਹੂੰ, ਆਪਾਂ ਨੂੰ ਅਗਲੀਆਂ ਚੋਣਾਂ 'ਚ ਬਸਪਾ ਨਾਲੇ ਰਹਿਣ ਦੀ ਲੋੜ ਹੈ, ਹੂੰ, ਹੂੰ। ਆਪਾਂ ਨੂੰ ਅਗਲੀਆਂ ਚੋਣਾਂ ਕੱਲਿਆਂ ਲੜਨ ਦੀ ਲੋੜ ਹੈ, ਜੀ। ਆਪਾਂ ਨੂੰ ਅਗਲੀਆਂ ਚੋਣਾਂ ਮਤਲਬ ਕਿ ਕਿਸੇ ਫੇਰ ਭਾਜਪਾ ਕੰਨੀ ਜਾਂ ਕਿਸੇ ਹੋਰ ਭਾਈਵਾਲਾਂ ਜਾਣ ਦੀ ਲੋੜ ਹੈ। ਇਹਨਾਂ ਮਸਲਿਆਂ ਤੇ ਜਦੋਂ ਗੱਲ ਆਈ ਹੂੰ। ਤਾਂ ਕੁਝ ਨੁਕਤੇ ਤਾਂ ਇਹ ਵੀ ਵਿਚਾਰੇ ਗਏ, ਆਪਾਂ ਨੂੰ ਮੁੜ ਕੇ ਆਪਣੀ ਪੰਥਕ ਲੀਹ ਵੱਲ ਪਰਤਣ ਦੀ ਲੋੜ ਹੈ। ਠੀਕ ਹੈ। ਪਰ ਉਹ ਪੰਥਕ ਲੀਹ ਕਹਿੰਦੇ ਸਰਬੱਤ ਦੇ ਭਲੇ ਵਾਲੀ ਹੋਵੇ। ਹੂੰ। ਉਹ ਮੌਕੇ ਦੇ ਹਾਣ ਦੀ ਹੋ ਕੇ ਤੁਰੇ ਤਾਂ ਕਿ ਅਸੀਂ ਉਹਨਾਂ ਪਰਿਵਾਰਾਂ ਦੀ ਵੀ ਸੰਭਾਲ ਕਰ ਸਕੀਏ ਜਿਹੜੇ ਸਿੱਖੀ 'ਚ ਰਹਿੰਦੇ ਆ ਵੀ ਆਰਥਿਕ ਤੌਰ ਤੇ ਕਮਜ਼ੋਰ ਨੇ। ਸ਼੍ਰੋਮਣੀ ਕਮੇਟੀ ਰਾਹੀਂ ਸ਼੍ਰੋਮਣੀ ਅਕਾਲੀ ਦਲ ਲਈ ਉਹਨਾਂ ਦੀ ਵੀ ਬਾਂਹ ਫੜੀ ਜਾਵੇ। ਔਰ ਜੀ। ਜਿਹੜੇ ਪੰਜਾਬ ਦੇ ਹੋਰ ਵਰਗਾਂ ਦੇ ਪੰਜਾਬ 'ਚ ਹੋਰ ਵਰਗ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੀ ਇਹ ਅਹਿਸਾਸ ਨਾ ਹੋਵੇ ਕਿ ਅਕਾਲੀ ਦਲ ਸਾਡਾ ਨਹੀਂ ਹੈ, ਕਿ ਇਸ ਤਰ੍ਹਾਂ ਹੂੰ। ਦੀ ਕੋਈ ਨੀਤੀ ਬਣਾਈਏ। ਇਹਦੇ ਉੱਤੇ ਵੀ ਗੰਭੀਰ ਮੰਥਨ ਹੋਇਆ। ਜੀ। ਪਰ ਲੈ ਦੇ ਕੇ ਗੱਲ ਫਿਰ ਰਾਜਨੀਤਿਕ ਆ ਜਾਂਦੀ ਸੀ ਕਿ ਆਪਾਂ ਸੱਤਾ ਕਿਵੇਂ ਹਾਸਲ ਕਰਨੀ ਹੈ। ਸੋ ਹੂੰ। ਇਹ ਏਜੰਡੇ ਫਿਰ ਲੋਕ ਹਿੱਤੀ ਏਜੰਡੇ, ਪੰਥਕ ਏਜੰਡੇ ਫਿਰ ਫਾਈਲ ਥੱਲੇ ਚਲੀ ਜਾਂਦੀ ਸੀ। ਮੁੜ ਕੇ ਫਿਰ ਪਾਰਟੀ ਵਾਲਾ ਮਸਲਾ ਕਿ 24 'ਚ ਫਿਰ ਕਿਵੇਂ ਕਰਾਂਗੇ। 27 ਅਜੇ ਦੂਰ ਹੈ ਪਰ ਚੁਣੌਤੀ ਅੱਜ ਤੋਂ ਹੈ। ਤੇ ਕਹਿੰਦੇ ਕਿ ਫਿਰ ਸੁਖਬੀਰ ਬਾਦਲ ਸਾਹਿਬ ਨੇ ਸਾਰਿਆਂ ਨੂੰ ਕਿਹਾ ਜੀ। ਕਿ ਤੁਸੀਂ ਭਾਈ ਫਿਕਰ ਛੱਡ ਦਿਓ, ਅੱਛਾ। ਠੀਕ ਹੈ, ਜੀ। ਭਾਜਪਾ ਨਾਲ ਗੱਠਜੋੜ ਕਰਨਾ ਹਾਂਜੀ। ਜਾਂ ਨਹੀਂ ਕਰਨਾ, ਹੂੰ, ਹੂੰ। ਜੇ ਕਰਨਾ ਤਾਂ ਕਿਵੇਂ ਕਰਨਾ, ਇਹ ਸਾਰਾ ਮੇਰੇ ਤੇ ਛੱਡ ਦਿਓ, ਕਹਿੰਦੇ ਮੈਂ ਆਪੇ ਦੇਖ ਲੂੰ। ਠੀਕ ਆ। ਵਾਹ! ਮਤਲਬ ਅੱਗੇ ਮੈਂ ਦੇਖਿਆ ਕਿ ਅਕਾਲੀ ਦਲ 'ਚ ਇੱਕ ਰਸਮੀ ਜੀ ਰਵਾਇਤ ਰਹੀ ਆ ਪ੍ਰਵੀਨ ਜੀ। ਹੂੰ, ਹੂੰ, ਹੂੰ। ਬਾਦਲਾਂ ਦੇ ਆਉਣ ਤੋਂ ਬਾਅਦ ਇਹ ਰਵਾਇਤ ਰਸਮੀ ਜੀ ਬਣ ਗਈ ਸੀ ਜੀ, ਕਿ ਜੀ। ਕੋਈ ਮਸਲਾ ਹੋਣਾ
ਕਿ ਕਹਿਣਾ ਜੀ ਕਿ ਸਾਰੇ ਅਧਿਕਾਰ ਪ੍ਰਧਾਨ ਜੀ ਨੂੰ ਦਿੱਤੇ। ਜੀ ਜੀ। ਪਰ ਐਤਕੀ ਪਹਿਲੀ ਵਾਰ ਆ ਕਿ ਪ੍ਰਧਾਨ ਜੀ ਨੇ ਆਪ ਹੀ ਅਧਿਕਾਰ ਲੈ ਲਏ। ਠੀਕ ਹੈ। ਕਹਿੰਦੇ ਤੁਸੀਂ ਗੱਲੇ ਨਾ ਕਰੋ, ਭਾਜਪਾ ਨਾਲ ਗੱਠਜੋੜ ਕਿਵੇਂ ਕਰਨਾ, ਕਿਹੜੀਆਂ ਸ਼ਰਤਾਂ ਤੇ ਕਰਨਾ, ਕਿਸ ਹਾਲਾਤ 'ਚ ਕਰਨਾ ਜਾਂ ਨਹੀਂ ਕਰਨਾ, ਇਹ ਢਿੱਲੇ ਜਿਹੇ ਮੂੰਹ ਨਾਲ ਜਾਂ ਨਹੀਂ ਕਰਨਾ, ਇਹ ਮੇਰੇ ਤੇ ਛੱਡ ਦੋ। ਕਹਿੰਦੇ ਇਹਦਾ ਮਤਲਬ ਅਕਾਲੀ ਦਲ ਜਾਂ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਹਰਸਿਮਰਤ ਮਜੀਠੀਆ ਬਾਦਲ ਟੱਬਰ ਕੀ ਭਾਜਪਾ ਨਾਲ ਸਾਂਝ ਪਾਉਣ ਲਈ ਕਾਲਾ ਹੈ। ਇਹ ਪਹਿਲਾਂ ਵੀ ਇੱਕ ਦੋ ਵਾਰੇ ਸੰਕੇਤ ਮਿਲ ਚੁੱਕੇ ਨੇ। ਸੋ ਇਹਨਾਂ ਦੇ ਸਿਕੰਦਰ ਸਿੰਘ ਮਲੂਕਾ ਹੋਰਾਂ ਨੇ ਇਹ ਸੰਕੇਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਿੱਤਾ ਸੀ ਕਿ ਅਕਾਲੀ ਦਲ ਦਾ ਹੋਰ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਹੋ ਸਕਦਾ, ਜੇ ਹੋ ਸਕਦਾ ਭਾਜਪਾ ਨਾਲ ਹੋ ਸਕਦਾ। ਕਿਹਾ ਸੀ ਬਿਲਕੁਲ ਕਿਹਾ ਸੀ। ਸੋ ਇਹਦਾ ਮਤਲਬ ਗੱਲ ਅੰਦਰ ਚੱਲ ਰਹੀ ਆ ਜੀ। ਗੱਲਾਂ ਇੱਥੋਂ ਤੱਕ ਚੱਲ ਰਹੀਆਂ ਨੇ ਕਿ ਹਰਸਿਮਰਤ ਔਰ ਵਿਕਰਮ ਮਜੀਠੀਆ ਭਾਜਪਾ ਲੀਡਰਾਂ ਦੇ ਸੰਪਰਕ 'ਚ ਨੇ ਉਹਨਾਂ ਰਾਹੀਂ। ਪਰ ਕੀ ਭਾਜਪਾ ਇਹਨਾਂ ਨਾਲ ਸੰਪਰਕ ਕਰਨਾ ਚਾਹੁੰਦੀ ਆ? ਕੀ ਭਾਜਪਾ ਇਹਨਾਂ ਨਾਲ ਗੱਠਜੋੜ ਕਰਨਾ ਚਾਹੁੰਦੀ ਆ? ਜਾਂ ਭਾਜਪਾ ਨੂੰ ਲੱਗਦਾ ਕਿ ਅਜੇ ਐਡੇ ਬੜੇ ਬਣ ਲਈਏ, ਆਪਣਾ ਪਸਾਰਾ ਐਡਾ ਬੜਾ ਕਰ ਲਈਏ ਕਿ ਬਾਅਦ ਚੋਂ ਜੇ ਇਹਨੂੰ ਨਾਲ ਵੀ ਲੈਣਾ ਪਿਆ ਤਾਂ ਛੋਟੇ ਭਾਈ ਬਣਾ ਕੇ ਲਵਾਂਗੇ। ਹਾਂਜੀ ਬਿਲਕੁਲ। ਸੋ ਉਹ ਅਜੇ ਇਹਨਾਂ ਕਦੀ ਮੂੰਹ ਨਹੀਂ ਕਰ ਰਿਹਾ, ਉਹ ਪਿੱਠ ਕਰਕੇ ਖੜੀ ਆ ਤੇ ਉਹਨਾਂ ਦੇ ਮਤਲਬ ਕਿ ਝੋਲੀ ਡਿੱਗਣ ਲਈ ਦੁਆਰਾ ਕਾਲੇ ਨੇ। ਇਹ ਸਭ ਤੋਂ ਵੱਡੀ ਇੱਕ ਝਲਕ। ਫਿਰ ਦਾ ਮਤਲਬ ਪੰਥਕ ਏਜੰਡੇ ਤੁਹਾਡੇ ਫੇਰ ਲਾਂਭੇ ਨੇ, ਤੁਸੀਂ ਫੇਰ ਉਸੇ RSS ਦੇ ਏਜੰਡੇ ਥੱਲੇ ਝੁਕਣ ਲਈ ਤਿਆਰ ਹੋ, ਜਿਹਨੇ ਪਹਿਲਾਂ ਹੀ ਕੌਮ ਦਾ ਵੀ ਔਰ ਪੰਜਾਬ ਦਾ ਵੀ ਵੱਡਾ ਨੁਕਸਾਨ ਕਰ ਦਿੱਤਾ ਜੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧ ਗਏ ਤੇ ਗੱਲ ਕਰੀਏ ਉਹਨਾਂ ਚਿਹਰਿਆਂ ਦੀ ਜਿਨ੍ਹਾਂ ਨੂੰ ਆਪਦੀ ਗੱਡੀ ਤੇ ਲਾਲ ਬੱਤੀ ਕਹਿ ਲਓ ਜਾਂ ਮੰਤਰੀ ਦਾ ਅਹੁਦਾ ਜਿਹੜਾ ਮਿਲਣ ਦੀ ਉਮੀਦ ਹੈ ਲੰਬੇ ਟਾਈਮ ਤੋਂ। ਕਿਧਰੇ ਹਿਮਾਚਲ ਤੇ ਕਿਧਰੇ ਗੁਜਰਾਤ ਦੀ ਧੂੜ ਵੀ ਛਾਣੀ ਹੈ ਤੇ ਹੁਣ ਪਰ ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਵੀ ਟਾਈਮ ਹਲੇ 14-15 ਦਿਨ ਹੋਰ ਲੱਗ ਸਕਦਾ, 20 ਦਿਨ ਵੀ ਲੱਗ ਸਕਦਾ। ਮਾਨ ਕੈਬਨਿਟ ਦੇ ਵਿੱਚ ਨਵੇਂ ਮੰਤਰੀ ਨਵੇਂ ਸਾਲ 'ਚ ਸ਼ਾਮਲ ਹੋਣਗੇ ਜੀ। ਹਾਂ, ਇਹ ਦੇਖੋ ਪ੍ਰਵੀਨ ਜੀ, 18 ਤਰੀਕ ਦੀ ਇੱਕ ਬੈਠਕ ਦਾ ਸਾਨੂੰ ਪਤਾ ਲੱਗ ਰਿਹਾ ਕਿ ਹਲੇ ਅਧਿਕਾਰਕ ਤੌਰ ਤੇ ਉਹਦਾ ਕੋਈ ਪਾਰਟੀ ਨੇ ਮਤਲਬ ਸਮਾਂ ਸਥਾਨ ਤੈਅ ਨਹੀਂ ਕੀਤਾ। ਪਰ ਇਹ ਖਬਰ ਮਿਲ ਰਹੀ ਸੀ ਜਾਂ ਜਾਣਕਾਰੀ ਮਿਲ ਰਹੀ ਸੀ ਕੁਝ ਕਿ 18 ਤਰੀਕ ਨੂੰ ਦਿੱਲੀ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ ਮਸਲਿਆਂ ਤੇ ਇੱਕ ਵੱਡੀ ਬੈਠਕ ਕੇਜਰੀਵਾਲ ਦੀ ਅਗਵਾਈ 'ਚ ਹੋਣ ਜਾ ਰਹੀ ਹੈ ਜੀ। ਤੇ ਉਸ ਬੈਠਕ ਦੇ ਵਿੱਚ ਹੀ ਤੈਅ ਹੋਣਾ ਸੀਗਾ ਕਿ ਵਿਭਾਗਾਂ ਦਾ ਫੇਰਬਦਲ ਕਿਹਦਾ ਕਰਨਾ, ਛੁੱਟੀ ਕਿਹਦੀ ਕਰਨੀ ਤੇ ਨਵੀਂ ਆਮਦ ਕਿਹਦੀ ਕਰਨੀ। ਸੋ 3 ਪੜਾਵਾਂ ਦੇ ਵਿੱਚ ਕਹਿੰਦੇ ਇਹ ਫੈਸਲੇ ਹੋਣੇ ਸੀ। ਉਹ ਤੋਂ ਬਿਨਾਂ ਬਾਕੀ ਮਸਲੇ ਵੀ ਪੰਜਾਬ ਦੇ ਵਿਚਾਰੇ ਜਾਣੇ ਸੀ ਜੀ। ਤੇ ਹੁਣ ਪਤਾ ਲੱਗ ਰਿਹਾ ਕਿ ਬੈਠਕ ਤਾਂ ਹੋਏਗੀ, ਕੀ ਉਹ ਕੱਲ ਨੂੰ ਹੋਏਗੀ ਜਾਂ ਅੱਗੇ ਪਿੱਛੇ ਹੋਏਗੀ ਅਜੇ ਉਹਦਾ ਸਪਸ਼ਟ ਨਹੀਂਗਾ। ਦੂਸਰਾ, ਫੇਰਬਦਲ ਤੈਅ ਆ ਜੀ। ਤੀਸਰਾ, 1 ਜਾਂ 2 ਮੰਤਰੀਆਂ ਦੀ ਛੁੱਟੀ। 1 ਦੀ ਮੰਤਰੀ ਦੀ ਛੁੱਟੀ ਤਾਂ ਮੰਨੀ ਹੋ ਜਾ ਰਹੀ ਹੈ, ਘੱਟੋ ਘੱਟ 2 ਦੇ ਹੋਣ ਦੇ ਬਹੁਤ ਆਸਾਰ ਨੇ। ਆਪਾਂ ਪਹਿਲਾਂ ਵੀ ਇਸ ਪਰ ਗੱਲ ਕਾਫੀ ਸ਼ਾਇਦ ਕਰ ਚੁੱਕੇ ਹਾਂ ਤੇ ਇਸ ਲਈ ਉਹਦੇ ਵਿੱਚੋਂ ਸਰਾਰੀ ਦੀ ਵੀ ਜਾਂ ਇੱਕ ਬੀਬੀ ਮੰਤਰੀ ਦੀ ਵੀ ਛੁੱਟੀ ਹੋਣ ਦੇ ਚਾਂਸ ਨੇ। ਰਿਪੋਰਟ ਕਾਰਡ ਬਾਕੀਆਂ ਦੇ ਵੀ ਜਿਹੜੇ ਬਣੇ ਨੇ ਉਹ ਵੀ ਕੋਈ ਖਾਸ ਨਹੀਂ। ਖਾਸ ਕਰ 3-4 ਮੰਤਰੀ ਉਹ ਨੇ ਜਿਹੜੇ ਕੇਜਰੀਵਾਲ ਰਾਘਵ ਚੱਡਾ ਦੇ ਕੋਟੇ ਚੋਂ ਮੰਨੇ ਜਾਂਦੇ ਨੇ ਜਾਂ ਇੱਕ ਮੰਤਰੀ ਸਿਸੋਦੀਆ ਦੇ ਕੋਟੇ ਚੋਂ ਮੰਨਿਆ ਜਾਂਦਾ। ਰਿਪੋਰਟ ਕਾਰਡ ਉਹਦਾ ਵੀ ਬਾਹਲਾ ਵਧੀਆ ਤਿਆਰ ਨਹੀਂ ਹੋਇਆ। ਸੋ ਉਹਨਾਂ ਦੇ ਰਿਪੋਰਟ ਕਾਰਡ ਦੇ ਆਧਾਰ ਤੇ ਕੀ ਉਹਨਾਂ ਤੋਂ ਵਿਭਾਗ ਹੀ ਲਏ ਜਾਣਗੇ ਜਾਂ ਮੰਤਰਾਲਾ ਵੀ ਲੈ ਲਿਆ ਜਾਊਗਾ, ਇਹਦੀਆਂ ਚਰਚਾਵਾਂ ਨੇ। ਸੋ ਫੈਸਲਾ ਹਾਈ ਕਮਾਂਡ ਨੇ ਕਰਨਾ। ਬੇਸ਼ੱਕ 1 ਮੰਤਰੀ ਨੂੰ ਤੁਰਨ ਦੀ ਗੱਲ ਹੈ ਜਾਂ 2 ਨੂੰ ਤੁਰਨ ਦੀ ਗੱਲ ਹੈ, ਗਿਣਤੀ ਵੱਧ ਵੀ ਸਕਦੀ ਹੈ, ਘੱਟ ਵੀ ਸਕਦੀ ਹੈ। ਪਰ ਨਵੇਂ ਮੰਤਰੀਆਂ ਦੇ ਬਾਰੇ ਪਤਾ ਲੱਗ ਰਿਹਾ ਕਿ ਹੁਣ ਜਿਹੜੀ ਇਹ ਬੈਠਕ ਹੋਊਗੀ ਉਹ ਤੋਂ ਬਾਅਦ ਹੋ ਸਕਦਾ ਵਿਭਾਗੀ ਫੇਰਬਦਲ ਤਾਂ ਹੁਣੇ ਹੋ ਜਾਵੇ ਜੀ ਜਾਂ ਫਿਰ ਵਿਭਾਗੀ ਫੇਰਬਦਲ ਨਵੇਂ ਮੰਤਰੀਆਂ ਦੀ ਆਮਦ ਤੇ ਹੋਵੇ ਕਿ ਕੁਝ ਵਿਭਾਗ ਉਹਨਾਂ ਨੂੰ ਵੀ ਤਾਂ ਦੇਣੇ, ਫਿਰ ਦੂਜੀ ਵਾਰ ਫੇਰ ਕਰਨਾ ਪਊਗਾ। ਪਰ ਫਿਲਹਾਲ ਪਤਾ ਲੱਗ ਰਿਹਾ ਕਿ ਨਵੇਂ ਮੰਤਰੀਆਂ ਨੂੰ ਹੁਣ ਮੰਤਰੀ ਵਾਲੀ ਕੁਰਸੀ, ਗੱਡੀ, ਕੋਠੀ, ਝੰਡੀ ਸਾਰਾ ਕੁਝ ਨਵੇਂ ਸਾਲ 'ਚ ਮਿਲੇ। ਸੋ ਨਵੇਂ ਸਾਲ ਤੱਕ ਉਹਨੂੰ ਰੋਕਣ ਪਿੱਛੇ ਹੁਣ ਕੀ ਏਜੰਡਾ ਪਤਾ ਨਹੀਂ ਗਾ। ਜਾਂ ਤਾਂ ਸੈਸ਼ਨ ਚੱਲ ਰਿਹਾ ਸੰਸਦ ਦਾ, ਭਾਰਤੀ ਸੰਸਦ ਦਾ, ਉਹਦੇ ਕਾਰਨ ਕੁਝ ਹੋਵੇ ਕਿ ਪਹਿਲਾਂ ਉਧਰ ਧਿਆਨ ਦਈਏ ਕਿਉਂਕਿ ਰੋਜ਼ ਉਧਰ ਵੀ ਸਕ੍ਰਿਪਟਾਂ ਲਿਖ ਕੇ ਦੇਣੀਆਂ ਪੈਂਦੀਆਂ। ਆਪਣੇ ਰਾਜ ਸਭਾ ਮੈਂਬਰਾਂ ਨੂੰ ਸਾਰਾ ਕੁਝ ਦੱਸਣਾ ਪੈਂਦਾ ਕਿ ਮੁੱਦੇ ਕਿਵੇਂ ਚੁੱਕਣੇ, ਕਿਹੜਾ ਚੁੱਕਣਾ ਤੇ ਫਿਰ ਉਹਨੂੰ ਸੋਸ਼ਲ ਮੀਡੀਆ ਤੇ ਫਿਰ ਅਖਬਾਰਾਂ ਦੀਆਂ ਸੁਰਖੀਆਂ 'ਚ ਲਿਆਉਣਾ। ਇਹ ਸਾਰੀਆਂ ਪਾਰਟੀਆਂ ਦੀ ਕਵਾਇਦ ਹੋ ਗਿਆ। ਮੁੱਦਾ ਕਿੱਡਾ ਵੱਡਾ ਤੇ ਕਿਸ ਤਰੀਕੇ ਨਾਲ ਚੁੱਕਿਆ ਜਾਣਾ, ਉਹਦੇ ਨਾਲੋਂ ਵੱਧ ਜ਼ੋਰ ਲੋਕਾਂ 'ਚ ਕਿਵੇਂ ਰਹਿਣਾ ਹੈ, ਚਰਚਾ 'ਚ ਕਿਵੇਂ ਰਹਿਣਾ ਹੈ, ਸਿਰਫ ਆਪਣੇ ਆਪ ਨੂੰ ਕਿਵੇਂ ਦਿਖਾਉਣਾ, ਇਹਦੇ ਪਰ ਵੱਧ ਜ਼ੋਰ ਦਿੱਤਾ ਜਾਣ ਲੱਗ ਗਿਆ। ਸੋ ਕਿਰਦਾਰ ਦੀ ਇਹ ਮਤਲਬ ਕਿ ਆਪਣੀ ਇੱਕ ਦਿੱਖ ਬਣਾਉਣ ਦੀ ਬਜਾਏ ਆਪਣੀ ਇੱਕ ਫਿਲਮੀ ਇਮੇਜ ਬਣਾਉਣ ਦੇ ਵੱਲ ਵੱਧ ਜ਼ੋਰ ਦਿੱਤਾ ਜਾ ਰਿਹਾ ਸਾਡੇ ਲੀਡਰਾਂ ਵੱਲੋਂ। ਉਹਦੀ ਕਵਾਇਦ 'ਚ ਆਮ ਆਦਮੀ ਪਾਰਟੀ ਤਾਂ ਬਹੁਤ ਮਾਹਰ ਹੋ ਕੇ ਅੱਗੇ ਨਿਕਲ ਚੁੱਕੀ ਹੈ। ਸੋ ਇਸ ਲਈ ਹੋ ਸਕਦਾ ਕਿ ਹੁਣ ਇਹ ਜਨਵਰੀ ਦੇ ਵਿੱਚ ਤੈਅ ਹੋਵੇ ਤੇ ਉਹਦੇ ਵਿੱਚੋਂ ਬਲਜਿੰਦਰ ਕੌਰ ਹੁਣ ਬਹੁਤ ਫਿਕਰਮੰਦੀ ਚੋਂ ਲੰਘ ਰਹੇ ਨੇ ਕਿ ਕੀ ਮੈਨੂੰ ਮੰਤਰਾਲਾ ਮਿਲੂਗਾ ਜਾਂ ਮੈਨੂੰ ਹੁਣ ਚੀਫ ਵਿਪ ਬਣਾ ਕੇ ਇਕੱਲਾ ਕੈਬਨਿਟ ਰੈਂਕ ਦੇ ਨਾਲ ਹੀ ਚੁੱਪ ਕਰਾਇਆ ਜਾਊਗਾ। ਉਹ ਅਜੇ ਵੀ ਚਾਰਜੋਈ ਕਰ ਰਹੇ ਨੇ
ਤੇ ਕੁਝ ਜਿਨ੍ਹਾਂ ਦੇ ਰਿਪੋਰਟ ਕਾਰਡ ਹਲਕੇ ਨੇ ਉਹ ਵੀ ਕਹਿੰਦੇ ਦਿੱਲੀ ਰੋਜ਼ ਫੋਨ ਵੀ ਖੜਕਾਉਂਦੇ ਨੇ, ਤੇ ਕਈ ਤਾਂ ਗਾਹੇ ਬਗਾਏ ਜਾ ਵੀ ਆਏ ਨੇ ਉੱਥੇ ਆਪਣੇ ਆਪਣੇ ਮਤਲਬ ਖਾਸ ਚਿਹਤੇ ਲੀਡਰਾਂ ਕੋਲ ਕਿ ਮਹਾਰਾਜ ਸਾਡੀ ਕੁਰਸੀ ਬਚਾਓ। ਤੇ ਜਿਹੜੇ ਨਵੀਂ ਲੈਣ ਦੇ ਇੱਛੁਕ ਨੇ ਉਹ ਤਾਂ ਫਿਰ ਆਪਣੀ ਜਿਨ੍ਹਾਂ ਦੀ ਲੱਤਾਂ ਕੁੱਟ ਸਕਦੇ ਨੇ ਕੁੱਟੀ ਰਹੇ ਨੇ। ਸੋ ਇਸ ਲਈ ਹੋ ਸਕਦਾ ਕਿ ਉਹਨਾਂ ਨੂੰ ਲੱਗਦਾ ਹੋਵੇ ਕਿ ਚੱਲ ਲੱਤਾਂ ਹੋਰ 4 ਦਿਨ ਵੱਧ ਘਟਾ ਲਓ, ਕੋਈ ਨਾ 15 ਦਿਨ ਹੋਰ ਸੀ। ਸੋ ਇਸ ਲਈ ਵੀ ਹੋ ਸਕਦਾ ਕਿ ਜਨਵਰੀ 'ਚ ਫਿਰ ਨਵੇਂ ਮੰਤਰਾਲੇ ਦੀ ਫੇਰ ਬਦਲਦੀ ਹੈ ਜਾਂ ਨਵੇਂ ਕੈਬਨਿਟ ਦੇ ਵਿੱਚ ਸ਼ਾਮਲ ਮੰਤਰੀਆਂ ਦੀ ਤਰੀਕ ਤੈਅ ਹੋਵੇ। ਸੋ ਨਵੇਂ ਸਾਲ 'ਚ ਹੋਣ ਦੀ ਉਮੀਦ ਹੈ ਜੀ। ਜੀ, ਜੀ, ਜੀ। ਅੱਛਾ, ਅਗਲੀ ਗੱਲ ਕਰੀਏ, ਤੁਸੀਂ ਜ਼ਿਕਰ ਕਰਕੇ ਹਟੇ ਹੋ ਸਰਾਰੀ ਸਾਹਿਬ ਦਾ, ਵੀ ਇਹਨਾਂ ਦਾ ਪਤਾ ਕੋਈ ਨਹੀਂ ਛੁੱਟੀ ਹੋ ਜੇ। ਸਰਾਰੀ ਸਾਹਿਬ ਤਾਂ ਬਹਿਬਲ ਕਲਾਂ ਇਨਸਾਫ ਮੋਰਚੇ ਤੋਂ 2 ਮਹੀਨਿਆਂ ਦਾ ਸਮਾਂ ਮੰਗ ਰਹੇ ਆ, ਤੇ ਪਹਿਲਾਂ ਸਪੀਕਰ ਸਾਹਿਬ ਮੰਗ ਕੇ ਆਏ ਆ। ਇਹ ਚੰਗਾ ਕੰਮ ਤੋਰਿਆ ਸਰਕਾਰ ਨੇ। ਸ਼ਰਮਾ ਜੀ ਵੀ ਪਹਿਲਾਂ ਕਿਸੇ ਨੂੰ ਭੇਜ ਦਿਓ, ਮੁੜ ਕੇ ਉਹ ਮੰਗ ਲਿਓ 1.5 ਮਹੀਨਾ, ਉਹਨੂੰ ਕਹਿ ਦਿਓ ਕਿ ਜੀ ਮਹੀਨਾ ਹੋਰ ਦੇ ਦਿਓ, ਫਿਰ ਕੋਈ ਹੋਰ ਭੇਜਤਾ, ਕੋਈ ਹੋਰ ਭੇਜਤਾ। ਜੀ। ਬਿਲਕੁਲ, ਤੁਸੀਂ ਇਹ ਦੇਖੋ ਕਿ ਜਿਸ ਦਿਨ ਇਹ 1 ਸਾਲ ਪੂਰਾ ਹੋਣ ਤੇ ਇਨਸਾਫ ਮੋਰਚੇ ਤੇ ਉੱਥੇ ਇਕੱਠ ਰੱਖਿਆ ਗਿਆ ਸੀ ਪੂਰਾ, ਜੀ। ਪਹਿਲਾਂ ਤਾਂ ਇਹ ਦੇਖੋ ਕਿ ਮੋਰਚਾ ਜਿਹੜੇ ਜਿਸ ਪੱਧਰ ਤੇ ਸ਼ੁਰੂ ਹੋਇਆ ਸੀਗਾ, ਜਿਸ ਮੁਕਾਮ ਤੇ ਸ਼ੁਰੂ ਹੋਇਆ ਸੀਗਾ, ਚਾਹੇ ਹਾਂਜੀ। ਉਹਨੂੰ ਸਰਬੱਤ ਖਾਲਸਾ ਕਹੀਏ, ਚਾਹੇ ਸੰਗਤ ਦਾ ਇਕੱਠ ਕਹੀਏ, ਜੀ। ਉਸ ਇਕੱਠ ਦੇ ਵਿੱਚੋਂ ਲੜਾਈ ਤਾਂ ਇਸ ਗੱਲ ਦੀ ਲੜਨੀ ਸੀ ਕਿ ਆਪਾਂ ਬੇਅਦਬੀ ਮਾਮਲੇ 'ਚ ਇਨਸਾਫ ਕਿਵੇਂ ਲੈਣਾ, ਦੋਸ਼ੀਆਂ ਨੂੰ ਅੰਦਰ ਕਿਵੇਂ ਕਰਾਉਣਾ, ਉਹਦੇ ਲਈ ਚਾਰਜੋਈ ਕਿਵੇਂ ਕਰਨੀ। ਪਰ ਜੀ। ਉਹ ਨਿਕਲ ਆਈ ਪੈਰਲਲ ਜਥੇਦਾਰ ਬਣਨ ਦੀ ਕਵਾਇਦ। ਹਾਂਜੀ। ਤੇ ਉਹਦੇ ਨਾਲ ਕਈ ਧਿਰਾਂ ਦੇ ਮਨਾਂ ਨੂੰ ਠੇਸ ਪਹੁੰਚੀ ਕਿ ਆਪਾਂ ਨਵੇਂ ਜਥੇਦਾਰ ਪੈਰਲਲ ਖੜੇ ਕਰਨ ਤਾਂ ਨਹੀਂ ਗਏ ਸੀ, ਠੀਕ ਆਪਾਂ ਹੈ। ਤਾਂ ਬੇਅਦਬੀ ਮਾਮਲੇ 'ਚ ਇਨਸਾਫ ਲੈਣ ਗਏ ਸੀ। ਹਾਂਜੀ। ਫਿਰ ਉਹ ਤੋਂ ਬਾਅਦ ਕੁਝ ਹੋਰ ਧਿਰਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਹੁਣ ਪੰਥ ਦੇ ਫਿਕਰ ਹੈ, ਤੇ ਉਹ ਧਿਰਾਂ ਕੋਈ ਕਿਤੇ ਜਾ ਕੇ ਪ੍ਰਧਾਨ ਬਣ ਗਿਆ, ਕੋਈ ਕੁਛ ਬਣ ਗਿਆ, ਉਹ ਨਵੀਆਂ ਕਮੇਟੀਆਂ 'ਚ ਦਾਖਲ ਹੋ। ਹੁਣ ਲੈ ਦੇ ਕੇ ਉਹ ਪਰਿਵਾਰ ਬੈਠਾ ਹੈ ਜਿਹਦਾ ਨਾ ਲੀਡਰ ਬਣਨ ਦੀ ਕੋਈ ਮਨਸ਼ਾ ਹੈ, ਨਾ ਕੋਈ ਸਿਆਸਤਦਾਨ ਬਣਨ ਦੀ ਮਨਸ਼ਾ ਹੈ, ਨਾ ਕੋਈ ਚੋਣ ਲੜਨ ਦੀ ਇੱਛਾ ਹੈ। ਉਹ ਤਾਂ ਹਾਂਜੀ। ਸਿਰਫ ਇਹ ਕਹਿੰਦਾ ਕਿ ਭਾਈ ਸਾਡੀ ਬੇਅਦਬੀ ਦਾ, ਗੁਰੂ ਸਾਹਿਬ ਦੇ ਜਿਹੜੇ ਅੰਗ ਫਾੜੇ, ਜਿਹੜੇ ਉਹਨਾਂ ਨੂੰ ਖੰਡਿਤ ਕੀਤਾ, ਜਿਹੜਾ ਉਹਨਾਂ ਦਾ ਅਪਮਾਨ ਕੀਤਾ, ਬੇਅਦਬੀ ਕੀਤੀ, ਉਹਦਾ ਇਨਸਾਫ ਦੇ ਦਿਓ। ਜਿਹੜੇ ਸਾਡੇ ਪਰਿਵਾਰਕ ਮੈਂਬਰ ਸ਼ਹੀਦ ਕੀਤੇ ਇਨਸਾਫ ਮੰਗਦੇ, ਉਹਨਾਂ ਦਾ ਇਨਸਾਫ ਦੇ ਦਿਓ। ਉਹਦੇ ਲਈ ਹੁਣ ਉਹ ਪਰਿਵਾਰ ਚਾਰਜੋਈ ਕਰ ਰਿਹਾ, ਤੇ ਉਹਦੇ ਨਾਲ ਉਹੀ ਧਿਰਾਂ ਖੜਦੀਆਂ ਨੇ ਜਿਨ੍ਹਾਂ ਨੂੰ ਇਹਦੀ ਫਿਕਰਮੰਦੀ ਹੈ। ਤੇ ਜੀ, ਜੀ। ਇਸ ਵਾਰ ਮਤਲਬ ਕਿ ਗਿਣਤੀ ਬੇਸ਼ੱਕ ਉੱਥੇ ਘੱਟ ਸੀ, ਪਰ ਜਜ਼ਬਾ ਕਮਜ਼ੋਰ ਨਹੀਂ ਸੀ। ਸੋ ਇਸ ਲਈ ਉਸ ਘੱਟ ਗਿਣਤੀ ਇਕੱਠ ਦੇ ਵਿੱਚ ਵੀ ਜੀ। ਸਰਕਾਰ ਦੀ ਹਿੰਮਤ ਨਹੀਂ ਪਈ ਕਿ ਸੂਰਜ ਖੜੇ ਤੇ ਪਹੁੰਚ ਜਾਵੇ। ਸੋ ਸ਼ਾਮ ਢਲੇ ਤੇ ਜਦੋਂ ਬਾਹਰੋਂ ਆਈਆਂ ਸੰਗਤਾਂ ਚਲੀਆਂ ਗਈਆਂ, ਜਿਨ੍ਹਾਂ ਦੀ ਜ਼ਿੰਮੇਵਾਰੀ ਲੱਗੀ, ਜਿਨ੍ਹਾਂ ਦੀ ਡਿਊਟੀ ਲੱਗੀ ਕਿ ਭਾਈ ਅੱਜ ਤੁਸੀਂ ਬੈਠਣਾ ਮੋਰਚੇ ਤੇ, ਜਦੋਂ ਉਹ ਰਹਿ ਗਈਆਂ, ਤਦ ਮਤਲਬ ਕਿ ਪੂਰਾ ਪੁਲਿਸ ਤੰਤਰ ਲੈ ਕੇ ਪਹੁੰਚੇ ਸਰਾਰੀ ਸਾਹਿਬ। ਅੱਛਾ। ਇੰਨੀ ਪੁਲਿਸ ਦੀ ਭੀੜ ਚੋਂ ਲੱਭਣਾ ਪੈ ਰਿਹਾ ਸੀਗਾ ਕਿ ਮੰਤਰੀ ਕਿੱਥੇ ਹੈ। ਸੋ ਮਤਲਬ ਜਦੋਂ ਤੁਹਾਨੂੰ ਉਹ ਆਪਣੇ ਲੋਕਾਂ 'ਚ ਜਾਣੋਂ ਡਰ ਲੱਗ ਰਿਹਾ, ਫਿਰ ਆਉਣੇ ਕਿਉਂ ਨਾ ਹੋ। ਜੀ। ਰਾਤ ਨੂੰ 9-9:30 ਵਜੇ ਆਉਂਦੇ ਨੇ ਸਰਾਰੀ ਜੀ, ਤੇ ਦਰੀ ਤੇ ਬੈਠ ਕੇ ਬੇਨਤੀ ਕਰਦੇ ਨੇ ਕਿ ਤੁਹਾਡੇ ਨਾਲੋਂ ਵੱਧ ਸਾਨੂੰ ਫਿਕਰ ਹੈ ਜੀ, ਅਸੀਂ ਤਾਂ ਲੱਗੇ ਪਏ ਹਾਂ ਦਿਨ ਰਾਤ, ਸਾਨੂੰ ਨੀਂਦ ਨਹੀਂ ਆਉਂਦੀ, ਬਸ 2 ਮਹੀਨੇ ਹੋਰ ਦੇ ਦਿਓ। ਜੀ। ਉਹ ਕਹਿੰਦੇ ਭਾਈ ਡੇਰਾ ਪ੍ਰੇਮੀ ਵੀ ਹੁਣ ਸਾਡੇ ਤੋਂ ਸਮਾਂ ਮੰਗਣਗੇ, ਕਿਹੜੇ ਮੂੰਹ ਨਾਲ ਆਇਓਗੇ। ਜੀ। ਸੋ ਪਹਿਲਾਂ ਜਿਹੜਾ ਸਮਾਂ ਮੰਗ ਕੇ ਗਿਆ ਸੀ, ਉਹਨੇ ਆ ਕੇ ਇੱਥੇ ਬੈਠਣਾ ਸੀ, ਉਹ ਤਾਂ ਆਇਆ ਨਹੀਂ। ਤੇ ਤੁਹਾਨੂੰ ਅਸੀਂ ਸਮਾਂ ਦੇ ਨਹੀਂ ਸਕਦੇ, ਕਿਉਂਕਿ ਜੀ। ਸਰਾਰੀ ਦਾ ਸੰਬੰਧ ਡੇਰੇ ਨਾਲ ਖਾਸਾ ਮੰਨਿਆ ਜਾਂਦਾ ਹੈ, ਉਹਨਾਂ ਦੀ ਬਿਲਕੁਲ ਸਹੀ। ਨੇੜਤਾ ਮੰਨੀ ਜਾਂਦੀ ਹੈ, ਉਹਨਾਂ ਦੀਆਂ ਤਸਵੀਰਾਂ, ਆਉਣਾ ਜਾਣਾ ਸਾਹਮਣੇ ਆ ਚੁੱਕਿਆ। ਤੇ ਇੱਧਰ ਕਹਿੰਦੇ ਮੰਤਰੀ ਮੰਡੀ ਚੋਂ ਛੁੱਟੀ ਹੋ ਜਾਣੀ ਹੈ। ਜਿਹਦੀ ਆਪਣੀ ਕੁਰਸੀ ਪੱਕੀ ਨਹੀਂ, ਉਹ ਦੂਜਿਆਂ ਨੂੰ ਇਨਸਾਫ ਕੀ ਦਵਾਊਗਾ। ਸਹੀ ਹੈ। ਤੇ ਬਿਲਕੁਲ ਸਹੀ। ਕਹਿੰਦਾ ਜੀ ਫਿਰ ਐਂ ਕਰੋ, ਚਲੋ ਜੀ ਸਾਹਿਬਜ਼ਾਦਿਆਂ ਦੇ ਦਿਨ ਨੇ, ਤੇ ਤੁਸੀਂ ਸੜਕ ਰੋਕ ਲਈ, ਸੰਗਤ ਨੂੰ ਔਖਾ ਹੋਊਗਾ, ਤੁਸੀਂ ਰਾਹ ਖੋਲ ਦਿਓ। ਤੇ ਉਹ ਕਹਿੰਦੇ ਕੋਈ ਨਾ ਜੀ, ਇਹਦੇ ਪਰ ਅਸੀਂ ਵਿਚਾਰ ਕਰਾਂਗੇ। ਠੀਕ ਹੈ। ਤੇ ਜਦੋਂ ਸਰਾਰੀ ਚਲੇ ਗਏ, 2 ਘੰਟੇ ਬਾਅਦ ਉਹਨੇ ਇੱਕ ਪਾਸੇ ਦਾ ਰਾਹ ਖੋਲਤਾ। ਜੀ। ਤੇ ਨਾਲ ਇਹ ਵੀ ਕਹਿਤਾ ਕਿ 7 ਜਨਵਰੀ ਤੱਕ ਦਾ ਸਮਾਂ ਹੈ। ਸੋ ਇਸ ਲਈ ਮਤਲਬ ਕਿੰਨੀ ਨਿਮਰਤਾ ਅਜੇ ਵੀ, ਹਜੇ ਵੀ ਨਹੀਂ ਮਰਤੇ। ਬਿਲਕੁਲ ਸਹੀ ਹੈ। ਬਿਲਕੁਲ। ਕਿੰਨਾ ਸਹਿਜਪਣਾ ਅਜੇ ਵੀ, ਜੀ, ਜੀ। ਕਿਤੇ ਲਾਊਡਪਣਾ ਨਹੀਂ, ਕਿਤੇ ਭੜਕਾਊਪਣਾ ਨਹੀਂ, ਕਿਤੇ ਉਹੀ ਜਿਹੀ ਬਿਆਨਬਾਜ਼ੀ ਨਹੀਂ। ਤੇ ਬਸ਼ਰਮ ਸਰਕਾਰਾਂ, ਬਸ਼ਰਮ ਸਿਆਸਤਦਾਨ, ਬਸ਼ਰਮ ਸਿਸਟਮ, ਜਿਹਨੂੰ ਜਰਾ ਵੀ ਮਤਲਬ, ਮੈਂ ਹੋਰ ਕਹਿਣਾ ਪ੍ਰਵੀਨ ਜੀ, ਹਾਂਜੀ। ਜਿੰਨੇ ਪੰਜਾਬ ਦੇ ਮੁੱਖ ਮੰਤਰੀ ਇਸ ਜਿਹੜਾ ਕਾਂਡ ਹੋਇਆ ਬੇਅਦਬੀ ਕਾਂਡ ਦਾ, ਉਹ ਤੋਂ ਬਾਅਦ ਜਿੰਨੇ ਮੁੱਖ ਮੰਤਰੀ, ਮੰਤਰੀ, ਅਧਿਕਾਰੀ, ਚਾਹੇ ਪੁਲਿਸ ਦੇ, ਚਾਹੇ ਤੰਤਰ ਦੇ, ਚਾਹੇ ਸਿਆਸਤਦਾਨ,
ਜਿਨ੍ਹਾਂ ਨੇ ਇਹ ਕਿਹਾ ਹੋਊਗਾ ਕਿ ਹਾਂ ਅਸੀਂ ਬੇਅਦਬੀ ਦਾ ਇਨਸਾਫ ਦਿਵਾਉਣਾ ਜਾਂ ਅਸੀਂ ਇਹ ਚਾਰਜੋਈ ਕਰਾਂਗੇ, ਜਦੋਂ ਵੀ ਕਦੇ ਉਹ ਕਿਸੇ ਵਿਆਹ ਸਮਾਗਮ, ਧਾਰਮਿਕ ਸਮਾਗਮ, ਸਵੇਰੇ ਸ਼ਾਮੀ ਜਦੋਂ ਗੁਰੂ ਘਰ ਜਾਂਦੇ ਹੋਣਗੇ, ਮੰਦਿਰ ਮਸਜਿਦ ਜਾਂਦੇ ਹੋਣਗੇ, ਜਿਹਨੂੰ ਵੀ ਮੰਨਦੇ ਨੇ ਉਹਦੇ ਮੂਹਰੇ ਜਦੋਂ ਮੱਥਾ ਟੇਕਦੇ ਹੋਣਗੇ, ਤਾਂ ਜ਼ਹਿਨ 'ਚ ਨਹੀਂ ਆਉਂਦਾ ਹੋਊਗਾ ਕਿ ਮੈਂ ਉੱਥੇ ਝੂਠ ਬੋਲਿਆ। ਸਹੀ ਹੈ, ਬਿਲਕੁਲ ਸਹੀ। ਮਤਲਬ ਕਿਹੜੇ ਫਿਰ ਤੁਸੀਂ ਗੁਰੂ ਨਾਲ ਕਿਹੜੇ ਮਤਲਬ ਕਿ ਮੂੰਹ ਨਾਲ ਗੱਲ ਕਰਦੇ ਹੋਵੋਗੇ, ਗੁਰੂ ਮੂਹਰੇ ਜੀ, ਕਿਹੜੇ ਮਨ ਨਾਲ ਮਸਤਕ ਹੁੰਦੇ ਹੋਵੋਗੇ। ਮਤਲਬ ਬਸ਼ਰਮਪਣਾ ਹੈ, ਇਹ ਤੋਂ ਵੱਡੀ ਬਸ਼ਰਮੀ ਨਹੀਂ ਹੋ ਸਕਦੀ। ਸੋ ਇਸ ਲਈ ਇਹਨਾਂ ਲੀਡਰਾਂ ਤੋਂ ਬਿਲਕੁਲ ਮੈਨੂੰ ਉਮੀਦ ਨਹੀਂ ਜਾਪਦੀ। ਇਸ ਨੂੰ ਸੰਗਤ ਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਹੈ, ਪਰ ਉਹਦੇ ਵਿੱਚ ਇਹੀ ਨਿਮਰਤਾ ਚਾਹੀਦੀ ਹੈ ਜਿਹੜੀ ਇਸ ਇਨਸਾਫ ਮੋਰਚੇ 'ਚ ਇਸ ਸਮੇਂ ਝਲਕ ਰਹੀ ਹੈ। ਜੀ ਜੀ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਬੇਸ਼ਰਮ ਸਿਸਟਮ, ਬੇਸ਼ਰਮ ਸਿਆਸਤਦਾਨ ਜਿਹੜੇ ਨੇ, ਉਹ ਇੰਨਾ ਅਹਿਮ ਮਸਲਿਆਂ ਤੇ ਬੜੇ ਸੰਵੇਦਨਸ਼ੀਲ ਮਸਲੇ ਨੇ, ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈ। ਬੇਸ਼ੱਕ ਕਿਸੇ ਨੂੰ ਸੁਣਨ ਦੇ ਵਿੱਚ ਸਰਕਾਰਾਂ ਹਲਕੇ ਢੰਗ ਦੇ ਨਾਲ ਲੈ ਰਹੀਆਂ ਨੇ, ਪਰ ਇਹ ਛੋਟੀ ਗੱਲ ਨਹੀਂ ਹੈ। ਬਹੁਤ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਜਿਹਨੇ ਸਮੂਹ ਦੁਨੀਆ ਦੇ ਵਿੱਚ ਵਸਦੇ ਸਾਰੇ ਹੀ ਪੰਜਾਬੀ ਭਾਈਚਾਰੇ ਦੇ ਮਨਾਂ ਨੂੰ ਢਾਹ ਲਾਈ। ਹਰ ਇੱਕ ਉਸ ਜੀਅ ਨੂੰ ਢਾਹ ਲਾਈ ਜਿਹਦੀ ਗੁਰੂ ਸਾਹਿਬ ਦੇ ਵਿੱਚ ਅਕਾਦਤ ਹੈ, ਜਿਹੜਾ ਗੁਰੂ ਸਾਹਿਬ ਦੇ ਵਿੱਚ ਯਕੀਨ ਰੱਖਦਾ ਹੈ। ਸ਼ਰਮਾ ਜੀ, ਇਹਨਾਂ ਖਬਰਾਂ ਨੂੰ, ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ ਜੀ। ਇਹਨਾਂ ਖਾਸ ਖਬਰਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਜੀ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ, ਪ੍ਰੋਗਰਾਮ ਦੀ ਸਮਾਪਤੀ ਹੈ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।